ਅੱਛਾ ਤੁਸੀਂ ਵਿਆਹ ਕੇ ਬਟਾਲੇ ਆਏ ਹੋ? ਹਾਂ ਠੀਕ ਹੈ। ਤੇ ਆਪਣਾ ਜਿਹੜਾ ਨਾਂ ਤੁਹਾਡਾ ਪੇਕਾ ਪਿੰਡ ਸੀ ਉਹ ਕਿਹੜਾ ਸੀ? ਗੁਰਦਾਸਪੁਰ। ਮੈਂ ਤੁਹਾਡਾ ਜਿਹੜਾ ਪਿੰਡ ਸੀ ਨਾ ਜਿਹੜਾ ਭੁੱਲਾ ਤੇ ਸੱਦਾ ਕਹਿੰਦੇ ਨੇ, ਆਹੋ ਪਿੰਡ- ਸੱਦਾ ਅੱਛਾ ਉਹ ਭੁੱਲਾ ਤੇ ਸੱਦਾ ਤੁਹਾਡੇ ਪਿੰਡ ਦਾ ਨਾਲ ਹੋ ਜਿਹੜੇ ਪਿੰਡ ਤੋਂ ਉਹਨਾਂ ਨਾਲ ਉਹ ਛੱਡੇ ਹਾਂਜੀ ਸੱਦਾ ਭੁੱਲਾ ਭਾਰੀਪੁਰ ਮਸੂਰਾ ਉੱਚਾ ਪਿੰਡ ਰੌਲ ਪਿੰਡੀ ਮਗਲ ਮੁੰਡੀ। ਜਿਹੜਾ ਤੁਹਾਡਾ ਪਿੰਡ ਸੀ ਸੱਦਾ ਉਹ ਵੱਡਾ ਪਿੰਡ ਸੀ ਜਾਂ ਪੂਰਾ ਬੜਾ ਜਿਹਾ? ਵੱਡਾ ਪਿੰਡ ਸੀ ਸਾਰਾ ਹੈ ਪਿੰਡ ਸੀ ਸ਼ਹਿਰ ਨਹੀਂ ਸੀ। ਅੱਛਾ। ਹੈ ਪਿੰਡ ਸੀ। ਮੇਰਾ ਪਿਓ ਰੁੜ ਗਿਆ ਸੀ ਤੇ ਤਾਈ ਮੇਰੀ ਰੁੜ ਗਈ। ਇੱਕ ਬੱਚਾ ਸੀ। ਕਿੰਨੇ ਨਾਨਾ ਮੇਰਾ ਕਿੰਨੇ ਜੀ ਅਸੀਂ ਦਰਿਆ ਚ ਦੇ ਕੇ ਤੇ ਬਾਹਰ ਆਏ ਸਾਂ। ਤੇ ਇਹ ਫਿਰ ਬਾਅਦ ਚ ਮਿਲੇ ਹੀ ਨਹੀਂ? ਮਿਲਣੇ ਕਿਤੋਂ ਰੁੜ ਗਏ ਤੇ ਮਿਲਣੇ ਕਿਤੋਂ ਦਰਿਆ ਚ ਰੁੜ ਗਏ। ਤੇ ਕੀ ਕੁਝ ਤੁਸੀਂ ਪੁੱਛਿਆ ਕਿਸ ਤਰ੍ਹਾਂ ਤੂੰ ਮਤਲਬ ਕਿ ਬੱਚੀਆਂ ਜਾਂ ਕਿਸ ਤਰ੍ਹਾਂ ਤੂੰ ਸਾਡੇ ਤੱਕ ਪਹੁੰਚਿਆ? ਉਹ ਕੀ ਕਹਾਣੀ ਉਹ ਸੁਣਾਈ? ਨਹੀਂ ਬੱਤੇ ਨਾ ਦੇਣਾ ਗੋਲੀ ਚੱਲਦੀ ਹੋ ਜੋ ਬਾਮੂ ਹੈ ਨਹੀਂ ਸਨ। ਮੀਂਹ ਵਾਂਗੂ ਗੋਲੀਆਂ ਦੀ ਤੇ ਉਹ ਤੇ ਵੇਖੀ ਦਰਿਆਵਾਂ ਦੇ ਤੇ ਘਾਹ ਬੂਟਾ ਕਿੰਨਾ ਹੁੰਦਾ ਹਾਂਜੀ। ਉਹਦੇ ਵਿੱਚ ਉਹ ਲੁੱਟੀਆਂ ਰਹੀਆਂ ਸੀ। ਕਿੰਨੇ ਤੁਹਾਡੇ ਤੋਂ ਵਿਛੜ ਗਏ? ਦੋ ਤੇ ਮੇਰਾ ਪਿਓ ਅੱਛਾ। ਤੇ ਤਾਈ ਮੇਰੀ ਹਾਂ ਤੇ ਇੱਕ ਮੁੰਡਾ ਸੀ ਕਿਦਾ ਵਾਲਾ ਤੇ ਅੱਛਾ। ਮੇਰਾ ਨਾਨਾ। ਹਾਂ ਆ ਚਾਰ ਪੰਜ ਜੀ ਦੇ ਕੇ ਅਸੀਂ ਸਾਰ ਲੈਂਦੇ ਹਾਂ ਦਰਿਆ ਤੇ ਹੋਰ ਹੀ ਸਾਨੂੰ ਗੋਲੀਆਂ। ਹੋਰ ਦੂਸਰੇ ਲੋਕ? ਆਹੋ ਇਹ ਫਿਰ ਬਜ਼ੁਰਗ ਹੋ ਗਏ ਨਾ ਤੇ ਇਹ ਆ ਗਏ ਸਨ। ਇੱਥੇ ਵੀ ਉਹਦੀ ਚਿੱਠੀ ਆਉਂਦੀ ਰਹੀ ਆ ਸਰਦਾਰੀ ਦੀ? ਸਰਦਾਰੀ ਦੀ ਇਹਨਾਂ ਵੀ ਪਾਉਣੀ। ਉਹ ਅੱਛਾ। ਅੱਲਾ ਜਾਣੇ ਕੋਲੇ ਵੀ ਘਰੇ ਕੋ ਪਹੁੰਚ ਹੋ ਗਿਆ ਤੇ ਫੇਰ ਮੁੜ ਕੇ ਨਹੀਂ ਆਈਆਂ। ਕਿੰਨੀਆਂ ਚਿੱਠੀਆਂ ਵੇਖੀਆਂ ਤੁਸੀਂ ਉਹਨਾਂ ਦੀਆਂ ਆਈਆਂ? ਆਉਂਦੇ ਰਿਹਾ ਕੋਠੀ ਜਿੰਦਾ ਹੀ ਜਿਹੜੀ ਆ ਜਾਂਦੀ ਸੀ। ਚਿੱਠੀ ਅੱਛਾ। ਆ ਉਹਦੇ ਚਿੱਠੀਆਂ ਖਾਦੀਆਂ ਹੁੰਦੇ ਹੁੰਦੇ। ਹਾਂ ਤੇ ਉਹਨਾਂ ਉਹ ਗੋਤ ਨਹੀਂ ਨਾ ਮਕਾਉਂਦੇ ਅੱਛਾ। ਤੇ ਉਹਨਾਂ ਆਖਣਾ ਭਾਈ ਮੇਰੇ ਘਰ ਨਾ ਘੱਲਿਓ ਤੇ ਮੇਰੀ ਦੁਕਾਨ ਤੇ ਘੱਲਿਓ। ਹੁਣ ਹਾਂ। ਸਾਡੇ ਘਰ ਉਹਨਾਂ ਨਾ ਵਾਹ ਜੀ ਵਾਹ। ਸਾਡੇ ਅਬੀਏ ਦੇ ਨਾਲ ਖਾ ਪੀ ਜਾਣਾ ਕਰ ਤੇ ਘਰ ਨਾ ਉਹਨ ਕਰਨਾ। ਇੱਕ ਵਾਰ ਅੱਛਾ ਦੁਕਾਨ ਤੇ ਗੋਸ਼ਤ ਮੰਗਵਾ ਲੈਣਾ ਆਹੋ। ਆਪਣਾ ਪੱਕਿਆ? अस्सलाम वालेकुम। हाँ जी की हाल है? की नाम जी अपना? ਮੇਰਾ ਇਕਬਾਲ। इकबाल। ਹਾਂਜੀ ਤੇ ਤੁਹਾਡੇ ਵਾਲਦ ਸਾਹਿਬ ਦਾ ਨਾਮ? ਮੇਰੇ ਬਾਲ ਸਾਹਿਬ ਦਾ ਨਾਮ ਲਾਭਦੀਨ ਸੀ। ਸ਼ਾਹਦੀ ਲਾਭਦੀਨ ਸੀ ਤੇ ਲੱਭੂ ਲਗਵਾਉਂਦੇ ਰਹੇ। ਲਾਭਦੀਨ ਨਾਂ ਸੀ ਤੇ ਲੱਭੂ ਲਗਵਾਉਂਦੇ ਰਹੇ। ਹਾਂ ਤੇ ਹਾਂ ਨਵਾਬ ਨਵਾਬ ਦੀ ਹਾਂ ਤੁਹਾਡੀ ਵਾਲਦਾ ਸਾਹਿਬਾ ਦਾ ਨਾਮ? ਹਾਂ। ਠੀਕ ਹੈ। ਕਿਹੜਾ ਇਲਾਕਾ ਸੀ ਆਪਣਾ ਪਿਛਲਾ? ਬਟਾਲਾ ਬਟਾਲਾ ਖਾਸ ਬਟਾਲਾ? ਚਾਲਾ ਹਾਂ। ਠੀਕ ਹੈ। ਉਸ ਵੇਲੇ ਬਟਾਲਾ ਸ਼ਹਿਰ ਠੀਕ ਠਾਕ ਸੀ? ਵਾਵਾ ਆਓ ਭਗਤ ਸੀ ਲੋਕ ਦੂਰੋਂ ਦੂਰੋਂ ਲੋਕ? ਵਿੱਚ ਮੁਸਲਮਾਨ ਵੀ ਤੇ ਸਭ ਕੁਝ ਇੱਕੋ ਥਾਂ ਹੀ ਸਿੱਖ ਲੋਕ ਵੀ ਵਿੱਚ? ਵਰਤਦੇ ਉਸਤਾਂ ਖਾਂਦੇ ਪੀਂਦੇ ਆ। ਅੱਛਾ ਹਾਂ ਠੀਕ ਹੈ ਠੀਕ ਹੈ। ਉਧਰ ਤੇ ਕਿਹੜਾ ਮਹੱਲਾ ਸੀ ਆਪਣਾ ਤੁਹਾਨੂੰ ਯਾਦ ਹੈ? ਤੁਹਾਡਾ ਘਰ ਬੁਆ ਕਿੱਥੇ ਕਰਕੇ ਸੀ? ਜੀ ਯਾਦ ਹੋਵੇਗਾ। ਘਰ ਬਾਹਰ ਸਾਡਾ ਸ਼ਹਿਰ ਹੀ ਸੀ। ਮੰਡੀੋਂ ਸ਼ਹਿਰੋਂ ਬਾਹਰ ਵਾਲੀ ਸੀ। ਥੋੜਾ ਜਿਹਾ ਫੈਸਲਾ ਹੁੰਦਾ ਸੀ। ਕਲਾ ਵਾਲੀ ਖੂਹੀ ਹੈ ਸੀ ਨਾ ਅੱਗੇ ਅੱਛਾ। ਤੇ ਕਲਾ ਵਾਲੀ ਖੂਹੀ ਦੇ ਜਿਹੜਾ ਸਾਡੇ ਮਕਾਨ ਸਨ। ਹਾਂ ਹਾਂ ਵੱਡਾ ਦਰਵਾਜ਼ਾ ਸੀ ਅੱਗੇ ਗੱਡੀਆਂ ਬੱਸਾਂ ਜਾਂਦੀਆਂ ਰਹੀਆਂ ਨੂੰ ਪਿਆ ਵੱਡਾ। ਅੱਛਾ। ਕਲਾ ਵਾਲੀ ਖੂਹੀ ਉਸ ਵੇਲੇ ਮਸ਼ਹੂਰ ਸੀ? ਆਹੋ ਉਹਦੇ ਕੋਲ ਘਰ ਸੀ ਤੁਹਾਡਾ? ਉਹਨਾਂ ਸੀ ਉਹ ਸ਼ਹਿਰ ਦੇ ਨਾਲ ਸਾਡੇ ਘਰ ਸਨ। ਅੱਛਾ। ਤੇ ਤੁਹਾਨੂੰ ਯਾਦ ਹੈ ਤੁਹਾਡੇ ਗੁਆਂਢ ਮਸਾਏ ਹਿੰਦੂਆਂ ਦੇ ਘਰ ਕਿੰਨੇ ਸਨ? ਸਿੱਖ ਲੋਕ ਵੀ? ਨਹੀਂ ਉਹ ਸਾਡਾ ਪਿੰਡ ਸਾਰਾ ਮੁਸਲਮਾਨਾਂ ਸੀ। ਅੱਛਾ ਸਾਰੇ ਸਾਰਾ ਮੁਸਲਮਾਨ? ਮੁਸਲਮਾਨਾਂ ਸੀ। ਠੀਕ ਹੈ। ਹਿੰਦੂਆਂ ਨੂੰ ਕੋਈ ਨਹੀਂ ਸੀ। ਹੋਰ ਕੋਈ ਨਹੀਂ ਸੀ ਉੱਥੇ ਕੋਈ ਨਾ ਹਿੰਦੂ ਨਾ ਕੋਈ ਈਸਾਈ ਕੋਈ ਨਹੀਂ। ਅੱਛਾ ਅੱਛਾ। ਤੁਸੀਂ ਸਕੂਲ ਗਏ? ਹਾਂ ਤੁਸੀਂ ਸਕੂਲ ਜਾਂਦੇ ਰਹੇ? ਨਹੀਂ ਮੈਂ ਨਹੀਂ ਸਕੂਲ ਪੜ੍ਹੀ। ਅੱਛਾ। ਉਂਝ ਸਕੂਲ ਹੈ ਸੀ ਆਪਣੇ ਕੋਲ ਕਿਤੇ? ਹਾਂ ਸਕੂਲ ਹੈ ਸਾਨੂੰ ਸਕੂਲ ਪੜ੍ਹਦੇ ਰਹੇ। ਅੱਛਾ ਬਾਂਡਾ ਵੀ ਜਾਂਦੇ ਰਹੇ ਸਕੂਲ। ਅੱਛਾ। ਤੇ ਤੁਹਾਡੇ ਭਾਈ ਵੀ ਜਾਂਦੇ ਰਹੇ? ਹਾਂ ਭਾਈ ਮੇਰੇ ਛੋਟੇ ਛੋਟੇ ਸਨ। ਅੱਛਾ ਅੱਛਾ। ਤੁਸੀਂ ਵਿਆਹ ਕੇ ਬਟਾਲੇ ਆਏ ਹੋ? ਹਾਂ ਠੀਕ ਹੈ। ਤੇ ਆਪਣਾ ਜਿਹੜਾ ਨਾਂ ਤੁਹਾਡਾ ਪੇਕਾ ਪਿੰਡ ਸੀ ਉਹ ਕਿਹੜਾ ਸੀ? ਗੁਰਦਾਸਪੁਰ। ਮੈਂ ਤੁਹਾਡਾ ਜਿਹੜਾ ਪਿੰਡ ਸੀ ਨਾ ਜਿਹੜਾ ਭੁੱਲਾ ਤੇ ਸੱਦਾ ਕਹਿੰਦੇ ਨੇ, ਆਹੋ ਉਹ ਪਿੰਡ ਸੱਦਾ ਅੱਛਾ ਉਹ ਭੁੱਲਾ ਤੇ ਸੱਦਾ ਭੁੱਲਾ ਸੱਦਾ ਭਾਰੀਪੁਰ ਮਚੂਰਾ ਉੱਚਾ ਪਿੰਡ। ਇਹ ਪਿੰਡ ਲਾਗੇ ਲਾਗੇ ਸਾਨਾ। ਅੱਛਾ। ਉੱਥੋਂ ਵਿਆਹ ਕੇ ਤੁਸੀਂ ਆਏ ਬਟਾਲਾ? ਬਟਾਲਿਆ। ਉਹ ਜਿਹੜੇ ਦੱਸਣਗੇ ਹੋਰ ਕਿਹੜਾ ਪਿੰਡ ਦੇ ਨਾਲ ਹੋਰ ਕਿਹੜਾ ਪਿੰਡ ਦੱਸੋ ਤੇ ਪਿੰਡ ਦੂਜੇ ਉਹ ਦੱਸੋ ਤੁਹਾਡੇ ਪਿੰਡ ਦੇ ਨਾਲ ਹੋ ਜਿਹੜੇ ਪਿੰਡ ਤੋਂ ਉਹਨਾਂ ਨਾਲ? ਉਹ ਛੱਡੇ ਹਾਂਜੀ ਸੱਦਾ ਭੁੱਲਾ ਭਾਰੀਪੁਰ ਮਸੂਰਾ ਉੱਚਾ ਪਿੰਡ ਰੌਲ ਪਿੰਡੀ ਮਗਲ ਮੁੰਡੀ। ਜਿਹੜਾ ਤੁਹਾਡਾ ਪਿੰਡ ਸੀ ਸੱਦਾ ਉਹ ਵੱਡਾ ਪਿੰਡ ਸੀ ਜਾਂ ਪੂਰਾ ਬੜਾ ਜਿਹਾ? ਵੱਡਾ ਪਿੰਡ ਸੀ ਸਾਰਾ ਹੈ ਪਿੰਡ ਸੀ ਸ਼ਹਿਰ ਨਹੀਂ ਸੀ।
ਅੱਛਾ ਹਾਂ, ਪਿੰਡ ਸੀ। ਪਿੰਡ ਸੀ। ਹਾਂ। ਠੀਕ ਹੈ। ਤੇ ਨਾਂ ਯਾਦ ਹੈ ਤੁਹਾਨੂੰ ਤੁਹਾਡੀਆਂ ਸਹੇਲੀਆਂ ਦੇ ਜਿਨ੍ਹਾਂ ਨਾਲ ਤੁਸੀਂ ਅੱਗੇ ਪਿੱਛੇ ਖੇਡਣਾ ਖੁੱਡਣਾ? ਮਨ ਮੁੱਕ ਗਈਆਂ ਦਾ ਨਹੀਂ, ਚਲੋ। ਜਾ ਤੇ ਹੈ ਨਹੀਂ। ਦੇਖੋ ਜਿਸ ਤਰ੍ਹਾਂ ਅੱਲਾਹ ਤਾਲਾ ਦਾ ਤੁਹਾਡੇ ਤੇ ਫਜ਼ਲ ਹੋ ਸਕਦਾ ਕੋਈ ਉਹਨਾਂ ਵਿੱਚੋਂ ਕੋਈ ਆਪਣਾ ਬੱਚੀ ਖੁਚੀ ਹੋਏ, ਤੁਹਾਡੀ ਗੱਲਬਾਤ ਉਹਨਾਂ ਤੱਕ ਜਾਣੀ ਹੈ ਪਿੱਛੇ ਤੁਹਾਡੇ ਪਿੰਡ ਤੱਕ ਸੱਦੇ ਤੱਕ? ਹਾਂ। ਹਾਂ ਕੋਈ ਹੈ ਹੀ ਤਾਂ ਦੱਸੋ, ਕੋਈ ਯਾਦ ਹਾਂ ਹੈ ਉਹ ਨਾਂ ਯਾਦ ਕੀਤੇ ਜਿਹੜੇ ਕੋਈ ਬੜੀ ਪੱਕੀ ਡਾਢੀ ਸਹੇਲੀ ਸੀ ਤੁਹਾਡੀ? ਪੱਕੀ ਡਾਡੀ ਸੇ ਸਰਦਾਰਾਂ ਸਾਈ ਸਰਦਾਰਾਂ? ਆ ਸ਼ੁਕਰ ਹੁੰਦੀ ਸਾਈ। ਹਾਂ। ਪਰ ਹੁਣ ਉਹ ਆਂਦੇ ਵੀ ਨਾਮ ਹੀ ਭੁੱਲ ਗਏ ਨੇ ਅੱਜ ਦੀਆਂ ਗੱਲਾਂ ਨੇ। ਨਹੀਂ ਮਾਂ ਜੀ ਬੜਾ ਅਰਸਾ ਹੋ ਗਿਆ 72-73 ਸਾਲ ਹੋ ਗਏ। ਠੀਕ ਹੈ। ਤੇ ਇਹ ਤੁਹਾਨੂੰ ਯਾਦ ਹੈ ਦੁਕਾਨਦਾਰੀ ਕੌਣ ਕਰਦਾ ਸੀ ਪਿੰਡ ਸੱਦੇ ਦੇ ਵਿੱਚ ਜਿੱਥੇ ਤੁਸੀਂ ਸੌਦਾ ਸਲਫ ਲੈਣ ਜਾਣਾ? ਮੈਂ ਤੇ ਦੁਕਾਨਦਾਰੀ ਹਾਂਜੀ। ਕਰਦੇ ਹੁੰਦੇ ਨੇ ਸਾਡਾ ਨਾਨਾ ਹੁੰਦਾ ਸੀ। ਅੱਛਾ ਉਹਦੇ ਨਾਲ ਚੀਰ ਮੁੰਦ ਹੁੰਦਾ ਸੀ, ਉਹਨੇ ਦੁਕਾਨ ਪਾਈ ਦੀ ਹੁੰਦੀ ਸੀ ਅੱਛਾ ਤੇ ਉੱਥੋਂ ਸੌਦਾ ਉਦਾ ਲਿਆਉਂਦੇ ਹੁੰਦੇ ਆ। ਠੀਕ ਹੈ। ਤੁਹਾਡੇ ਪਿੰਡ ਬੱਚਿਆਂ ਵਾਲੇ ਖਾਣ ਪੀਣ ਵਾਲੇ। ਜੀ ਟਿੱਕੀਆਂ ਟਾਫੀਆਂ ਹੋ ਗਈਆਂ। ਆਹੋ ਸਹੀ। ਮੈਂ ਹੋਰ ਵੀ ਆ ਸੌਦਾ ਮੈਂ ਪਰਚੂਨ ਕਰਿਆਨਾ ਵੀ ਮਿਲ ਜਾਂਦਾ? ਕਰਿਆਨਾ ਉਹਨਾਂ ਵੀ ਰੱਖਿਆ ਜਾਂਦਾ। ਅੱਛਾ ਠੀਕ ਹੈ। ਤੇ ਸ਼ਹਿਰ ਤੁਹਾਡੇ ਪਿੰਡ ਨੂੰ ਬਟਾਲੇ ਲੱਗਦਾ ਸੀ? ਨਹੀਂ, ਹਾਂ। ਯਾਰ ਲੱਗਦਾ ਸੀ ਬਰਾਪੁਰ। ਹਾਂ। ਚਾਰ ਚੌਕ ਹੁੰਦਾ ਸੀ ਬਰਾਪੁਰ, ਦਰਾਂਗਲਾ, ਗੁਰਦਾਸਪੁਰ। ਅੱਛਾ। ਗੁਰਦਾਸਪੁਰ ਨੂੰ ਜਾਂਦੇ ਆ ਨਾ ਤੇ ਫਿਰ ਅੱਗੋਂ ਬਟਾਲੇ ਨੂੰ ਜਾਂਦੇ। ਠੀਕ ਵਾਹ ਜੀ ਵਾਹ। ਸਹੀ। ਨਾ ਗਾਹ ਵਿੱਚ ਆਉਂਦਾ ਧਾਰੀਵਾਲ ਆਉਂਦਾ ਰਿਹਾ। ਹਾਂਜੀ ਬਿਲਕੁਲ। ਫਿਰ ਅੱਗੇ ਬਟਾਲਾ ਆਉਂਦਾ ਰਿਹਾ। ਤੁਹਾਡੇ ਪਿੰਡ ਸਿੱਖ ਹਿੰਦੂ ਵੀ ਰਹਿੰਦੇ ਸਨ ਸੱਦਾ ਚ? ਪਿੰਡ ਹੁੰਦਾ ਸੀ ਜੇ ਕੋਈ ਆਵੇ ਨਾ ਇੱਥੇ ਵਧਾਈ ਆ। ਹਾਂਜੀ। ਇੱਥੇ ਸਾਡਾ ਪਿੰਡ ਸਾਰਾ ਮੁਸਲਮਾਨਾਂ ਹੁੰਦਾ ਸੀ। ਠੀਕ ਹੈ। 2-3 ਘਰ ਸਾਈਆਂ ਦੇ ਹਨ ਤੇ ਅੱਛਾ। ਇੱਕ ਹੁੰਦੀ ਸੀ ਚੀਰੀ ਪੱਟੇ ਪਾਉਂਦੇ ਹੁੰਦੇ, ਦਾਣੇ ਬਣਾਉਂਦੇ ਨੇ। ਅੱਛਾ। ਉਹਦਾ ਨਾਂ ਯਾਦ ਹੈ? ਹਾਂ, ਉਹਦਾ ਨਾਂ ਚੇਤੇ ਹੈ? ਚਿੜੀ ਉਹਨੂੰ ਆਂਦੇ ਹੁੰਦੇ। ਚਿੜੀ ਜਾਂਦੇ ਸੀ। ਤੇ ਅੱਛਾ ਉਹਦੇ ਆਦਮੀ ਨੇ ਝੂਰ ਰਾਂਦੇ ਸਨ। ਠੀਕ ਹੈ। ਹਾਂ ਉਹ ਦਾਣੇ ਛਾਣੇ ਭੁੰਨਣਾ ਹਾਂ ਬਸ। ਤੇ ਨਾਲ ਇਸ ਤਰ੍ਹਾਂ ਪਿੰਡ ਹੁੰਦਾ ਸੀ ਜਿਹੜਾ ਸਿੱਖਾਂ ਦਾ ਹੁੰਦਾ। ਉਹ ਕਿਹੜਾ ਪਿੰਡ ਸੀ ਭਲਾ? ਸਦਾ ਨਾ ਹੀ ਸਿੱਖ ਸੀ ਉਹ ਪਿੰਡ ਦਾ। ਸੇਖਵਾ? ਆਹੋ। ਇਹ ਤੇ ਨਹੀਂ ਸੀ? ਸਿੱਖਾ ਹੀ ਹੁੰਦਾ। ਸੇਖਵਾ ਹਾਂ ਇੱਧਰ ਤੋਂ। ਠੀਕ ਹੈ। ਤੇ ਕੀ ਕਾਰੋਬਾਰ ਸੀ ਤੁਹਾਡੇ ਬਜ਼ੁਰਗਾਂ ਦਾ, ਤੁਹਾਡੇ ਵਾਲਦ ਸਾਹਿਬ ਦਾ? ਆ ਜੀ ਖੱਲਾਂ ਜਿਹੜੀਆਂ ਨੇ ਰੰਗ ਦੇ ਹੁੰਦੇ ਹਨ। ਅੱਛਾ ਜੀ ਇਹ ਕੰਮ ਠੀਕ ਹੈ। ਤੇ ਵਧੀਆ ਗੁਜ਼ਰ ਬਸਰ ਹੋ ਰਹੀ ਸੀ? ਕਾਦੀ ਮਤਲਬ ਨਿਜ਼ਾਮ ਸਹੀ ਚੱਲਦਾ ਪਿਆ ਸੀ ਉੱਥੇ? ਆਹੋ ਚੱਲਦਾ ਸੀ। ਅੱਛਾ। ਮਿਹਨਤ ਸੀ ਨਾ ਕਰਦੇ ਹਾਂ ਤੇ ਖਾਂਦੇ। ਬਿਲਕੁਲ। ਕੋਈ ਬਾਹਰੋਂ ਵਪਾਰੀ ਪੈਂਦਾ ਹੁੰਦਾ, ਮਾਲ ਨੂੰ ਲੈ ਆਉਂਦਾ ਹੁੰਦਾ। ਅੱਛਾ। ਕਿੰਨੀਆਂ ਮਸਜਿਦਾਂ ਸਨ ਤੁਹਾਡੇ ਪਿੰਡ? ਮੰਗਣ ਮਸਜਿਦਾਂ ਮਸੀਤਾਂ? 2 ਸਨ। ਠੀਕ ਹੈ। ਤੇ ਈਦ ਸ਼ੀਦ ਜਦੋਂ ਆਣੀ ਤੇ ਤੁਸੀਂ ਮਤਲਬ ਸਹੀ ਤਰੀਕੇ ਨਾਲ ਮਨਾਣੀ ਆਪਣਾ ਸਾਰਾ ਕੁਝ? ਆਹੋ। ਹਾਂ। ਤੇ ਵੱਡੀ ਤੇ ਡੰਗਰ ਡੁੰਗਰ ਕਰ ਲੈਂਦੇ ਹੋ? ਆਹੋ, ਕੁਰਬਾਨੀਆਂ ਦਿੰਦੇ ਰਹੇ। ਅੱਛਾ। ਤੇ ਕੋਈ ਮਨਾਹੀ ਤੇ ਨਹੀਂ ਨਹੀਂ ਹੁੰਦਾ ਸੀ ਨਾ ਮਤਲਬ ਕਈ ਲੋਕ ਸਿੱਖਾਂ ਤੋਂ ਡਰਦੇ ਨੇ ਸੀ ਵੱਡਾ ਡੰਗਰ ਨਹੀਂ ਸਾਡੇ ਮੈਂ ਕਿਸੇ ਸਾਰਾ ਪਿੰਡ ਮੁਸਲਮਾਨਾਂ ਦਾ ਸੀ? ਠੀਕ ਹੈ ਜੀ। ਅੱਜ ਹੁਣ 17 ਤਰੀਕ ਨੂੰ ਜੋ ਬੱਕਰੇ ਹੁੰਦੇ ਸਨ ਉਹਦਾ। ਅੱਛਾ। ਆਹੋ, ਬੱਕਰੇ ਲੈ ਕੇ ਜੋ ਹੋਏ ਕੁਰਬਾਨੀ ਨੂੰ ਦੇ। ਦੇਸੀ ਬੱਕਰੇ ਹੁੰਦੇ ਸਨ? ਭੇਡੂ ਲੈ ਲੈਂਦੇ ਸੀ ਹੁੰਦੇ ਉਦੋਂ? ਅੱਛਾ। ਕਿੰਨੇ ਨੰਬਰਦਾਰ ਸਨ ਭਲਾ ਆਪਣੇ ਪਿੰਡ 'ਚ? ਲੰਬੜੀ ਕੋਈ ਹੁੰਦਾ। ਅੱਛਾ। ਨਾਂ ਚੇਤੇ ਉਹਦਾ? ਨਹੀਂ, ਨਾਂ ਦੇ ਨਹੀਂ ਪਤਾ ਤੇ ਲੰਬੜਾ ਨਹੀਂ ਕੋਈ ਹੁੰਦਾ। ਨੰਬਰ 1 ਹੀ ਸੀ। ਠੀਕ ਹੈ। ਠੀਕ ਸਲੂਕ ਕਰਦਾ ਸੀ ਸਾਰੀਆਂ ਬਰਾਦਰੀਆਂ ਦੇ ਨਾਲ? ਆਹੋ ਸੀ ਹੋ ਗਈ ਉਹ ਸੀ ਕੋਈ ਗੱਲਬਾਤ ਹੋਣੀ ਤੇ ਹਾਂ ਜੇ ਕੋਈ ਚਾਹੁੰਦੇ ਸੀ ਪਿੰਡ ਦਾ ਹੋਵੇ ਤੇ ਉਹਦੇ ਨਾਲ ਗੱਲ ਉਹਨੂੰ ਬਹਿ ਕੇ ਆਪਣਾ ਉਸ ਗੱਲਬਾਤ ਨੂੰ ਸਿਰੇ ਲਾ ਦੇਣਾ। ਆਹੋ। ਠੀਕ ਹੈ। ਉਦੋਂ ਪਾਣੀ ਪੀਂਦੇ ਸਨ ਲੋਕ ਖੂਹਾਂ ਦਾ? ਆਹੋ, ਖੇਤ ਨਾ ਗੱਜਾਂ ਧਰੀ ਜਾਂ ਜਾਣ ਹਾਂ। ਘੜੇ ਵਿੱਚ ਹਵਾਉਣੇ ਤੇ ਘੜੇ ਛੱਟਣੇ। ਅੱਛਾ। ਆਹੋ। ਤੁਹਾਨੂੰ ਯਾਦ ਤੁਸੀਂ ਜਾਣਾ ਪਾਣੀ ਭਰਨ ਖੂਹਾਂ ਤੇ? ਆਹੋ, ਪਾਣੀ ਭਰ ਰਿਹਾ। ਅੱਛਾ। ਨਲਕੇ ਉਲਕੇ ਉਦੋਂ ਕਿਸੇ ਦੇ ਘਰ ਨਹੀਂ ਸੀ। ਬਿਲਕੁਲ ਠੀਕ ਆ। ਤੇ ਪਾਣੀ ਵਧੀਆ ਠੀਕ ਹੁੰਦਾ ਸੀ? ਬੜਾ ਵਧੀਆ। ਹਾਂ। ਤੇ ਕੀ ਅੱਲਾ ਸਨ ਖੂਹਾਂ ਦੀਆਂ ਕਿਆ ਹੁੰਦਾ ਨਾ ਕਿ ਫਲਾਣੇ ਵਾਲੀ ਖੂਹੀ ਹੈ, ਮਤਲਬ ਹੁਣ ਜਿਸ ਤਰ੍ਹਾਂ ਤੁਸੀਂ ਕਿਸੇ ਮਹਿਰਾਂ ਦੇ ਮਹੱਲੇ ਜਾਂਦੇ ਹੋ ਜੇ ਮਹਿਰਾਂ ਵਾਲੀ ਖੂਹੀ ਹੈ? ਸਾਡੀ ਮੰਡੀ 'ਚ ਇੱਕੋ ਹੀ ਖੂਹ ਸੀ। ਅੱਛਾ। ਤੇ ਇੱਕ ਜਿੱਥੇ ਕੰਮ ਕਰਦੇ ਹਨ ਨਾ ਕਾਰਖਾਨਾ ਸੀ ਉੱਥੇ ਇੱਕ ਖੂਹ ਹੁੰਦਾ। ਅੱਛਾ। ਬਸ ਇਹ ਸੀ। ਅੱਛਾ। ਫਿਰ ਤੁਸੀਂ ਦੱਸਿਆ ਤੁਸੀਂ 1.5 ਸਾਲ ਜਾਂ 2 ਸਾਲ ਪਹਿਲੇ ਤੁਹਾਡੀ ਸ਼ਾਦੀ ਹੋ ਗਈ ਸੀ 47 ਜਦੋਂ ਇਨਕਲਾਬ ਜਾਂ ਰੋਲੇ ਪਏ ਨੇ। ਤੇ ਤੁਹਾਨੂੰ ਯਾਦ ਹੈ ਆਪਣਾ ਜਦੋਂ ਤੁਹਾਡੀ ਡੋਲੀ ਸ਼ੋਲੀ ਸੀ ਉਹ ਕਿਤੇ ਤੇ ਗਈ ਸੀ ਉਸ ਵੇਲੇ ਡੋਲੀ ਸ਼ੋਲੀ ਹੁੰਦੀ ਸੀ 2 ਬੰਦੇ ਅੱਗੇ 2 ਬੰਦੇ? ਸਾਡੇ ਬੱਸਾਂ ਹੀ ਆਈਆਂ। ਅੱਛਾ ਬੱਸਾਂ ਹੀ ਆਈਆਂ ਤੁਹਾਡੇ ਕੋਲ? ਬੱਸਾਂ ਆਈਆਂ ਵਟਾ ਲਿਓ। ਅੱਛਾ। ਵਟਾ ਲਿਓ ਬੱਸਾਂ ਆਈਆਂ ਹਨ ਤੇ ਬੱਸਾਂ ਦੇ ਉੱਤੇ ਗਿਆ ਡੋਲੀ ਕੋਈ
ਉਹ ਜੇ ਭਰਾਵਾਂ ਨੇ ਡੋਲੀ ਚੁੱਕ ਕੇ ਨਾ ਭਰਾਵਾਂ ਨੇ ਡੋਲੀ ਚੁੱਕ ਕੇ ਨਾ ਅੱਛਾ ਤੇ ਉੱਥੇ ਬੱਸ ਦੇ ਉੱਤੇ ਉਸੇ ਕੋਲ ਮਾਰ ਦਿੱਤੀ ਆ ਹਾਂ ਤੇ ਹਾਂ ਉਹ ਫਿਰ ਉਹਨਾਂ ਨੂੰ ਚੁੱਕ ਕੇ ਤੇ ਬੱਸ ਚ ਪਾ ਦਿੱਤਾ। ਅੱਛਾ ਉਸ ਵੇਲੇ ਕਹਿ ਲੋ ਕਿ ਘੋੜੀਆਂ ਤੇ ਲੋਕ ਜਾਂਦੇ ਸਨ ਬਰਾਤਾਂ ਬਰੂਤਾਂ ਜਿੱਦਾਂ ਪਰ ਲੇਕਿਨ ਤੁਸੀਂ ਦੱਸਿਆ ਕਿ ਉਹ ਬੱਸਾਂ ਤੇ ਗਈ ਹਾਂ, ਬੱਸ ਸਾਡੀ ਤੇ ਬੱਸ ਆਈ ਠੀਕ ਹੈ ਤੇ ਕੀ ਕੁਝ ਮਾਂ ਜੀ ਉਦੋਂ ਖਾਣ ਪੀਣ ਨੂੰ ਕੀ ਰਿਵਾਜ ਸਨ ਉਸ ਵੇਲੇ ਲੋਕ ਕੀ ਦਿੰਦੇ ਕੀ ਸੇਵਾ ਸੁਭਾ ਕਰਦੇ ਸਨ ਪਹਿਲਾਂ ਦਿੰਦੇ ਹੁੰਦੇ ਸ਼ੱਕਰ ਚੌਲ ਅੱਛਾ ਤੇ ਮਤਲਬ ਦਾਲ ਚੌਲ ਇਹ ਉਹਦੇ ਪਿੱਛੇ ਹੁੰਦਾ ਠੀਕ ਦੇਸੀ ਘਿਓ ਵੀ ਚੌਧਰੀ ਬੈਠੇ ਦੇ ਹੋਣੇ ਅੱਛਾ। ਤੇ ਉਹਨਾਂ ਨੇ ਪਤੀਲਾ ਕਾਟ ਕੇ ਤੇ ਘਿਓ ਦਾ ਰੱਖ ਲੈਣਾ ਜੀ ਤੇ ਫਰੀ ਕਰਨੀ ਤੇ ਉੱਤੇ ਸ਼ੱਕਰ ਪਾਉਣੀ ਤੇ ਘਿਓ ਪਾ ਕੇ ਤੇ ਫੜਾਈ ਜਾਣਾ ਅੱਛਾ ਤੇ ਮਤਲਬ ਦਾਲ ਚੌਲ ਦਿੰਦੇ ਜਦ ਜੇ ਜੁੜਦੇ ਨੇ ਸਾਂ ਅੱਛਾ ਉਹ ਤੋਂ ਬਾਅਦ ਸਹੀ ਮਤਲਬ ਹੈ ਕੋਈ ਹੋਣਾ ਠੀਕ ਹੈ ਤੇ ਜਿਹੜਾ ਤੁਸੀਂ ਆਪਣਾ ਖਰੀਦੋ ਫਰੋਖਤ ਕਰਦੇ ਸੋ ਵਿਆਹਾਂ ਸ਼ਾਦੀਆਂ ਤੇ ਕੱਪੜਾ ਲੀੜਾ ਲੱਤਾ ਲਿਆਣਾ ਤੁਸੀਂ ਉਹ ਕਿਹੜਾ ਸ਼ਹਿਰ ਸੀ ਉਹ ਗੁਰਦਾਸਪੁਰ ਬਰਾਬਰ ਅੱਛਾ ਇਹਨਾਂ ਸ਼ਹਿਰਾਂ 'ਚ ਤੁਸੀਂ ਆਪਣਾ ਬਟਾਲਾ ਕੱਪੜਾ ਉਹਦਾ ਕੀ ਹੁੰਦਾ ਸੀ ਦੋ ਜੋੜੇ ਹੁੰਦੇ ਹਨ ਹਾਂ ਇੱਕ ਆਖਣਾ ਗਾਂਡੇ ਦਾ ਤੇ ਇੱਕ ਵਿਆਹ ਅੱਛਾ ਹੁਣ ਤੇ ਕਿਨੇ ਮਾਂ ਪਿਓ ਵੀ ਬਣਾਉਂਦਾ ਤੇ ਜਿਹੜੇ ਆਉਂਦੇ ਨੇ ਉਹ ਵੀ ਲੈ ਕੇ ਆਉਂਦੇ ਹੁਣ ਤੇ ਮਾਂਝ ਲੰਬ ਨਿਕਲ ਜਾਂਦੀ ਹੈ ਬੰਦੇ ਦੀ ਹਨਾ ਉਹਦੇ ਕੁਝ ਨਹੀਂ ਸਹੀ ਹੈ ਠੀਕ ਹੈ ਅੱਛਾ ਫਿਰ ਤੁਸੀਂ ਆ ਗਏ ਆਪਣਾ ਬਟਾਲੇ ਠੀਕ ਹੈ 1.5 ਸਾਲ ਹੀ ਜਾ ਕੇ ਮਗਰੂ ਰੋਲੇ ਪਏ ਤੇ ਜਦੋਂ ਤੁਸੀਂ ਸੁਣੇ ਆ ਖਬਰਾਂ ਸੁਣੀਆਂ ਅੱਗੇ ਪਿੱਛੇ ਤੁਸੀਂ ਗੱਲਾਂ ਖਬਰਾਂ ਸੁਣੀਆਂ ਕਿ ਜੀ ਪਾਕਿਸਤਾਨ ਲਗਾ ਬਣਨ ਇਹਦੇ ਵਾਸਤੇ ਕੀ ਕੁਝ ਤਿਆਰੀ ਕੀਤੀ ਤੁਸੀਂ ਕੀ ਕੋਈ ਸਲਾਹ ਮਸ਼ਵਰਾ ਘਰ ਵਿੱਚ ਹੋਇਆ ਸਲਾਹ ਮਸ਼ਵਰਾ ਇਹ ਹੋਇਆ ਸੀ ਕਈ ਰੋਜੇ ਸਨ ਅੱਛਾ ਤੇ ਦਿਨ ਨੂੰ ਈਦ ਸੀ ਠੀਕ ਹੈ ਤੇ ਦੁਆ ਕਰਦੇ ਹਨ ਕਿ 2 ਈਦਾਂ ਹੋ ਜਾਣ ਪਾਕਿਸਤਾਨ ਬਣ ਜਾਏ ਅੱਛਾ ਉਹ ਵਾਈ ਆਈ ਆ ਪਾਕਿਸਤਾਨ ਦੇ ਤੇ ਦਿਨ 4 ਦਿਨ ਹਿੰਦੁਸਤਾਨ ਹੋ ਲੱਗੇ ਬਸ ਦੁਨੀਆ ਨੇ ਨਾਚੋ ਭੱਜੀ ਪੈ ਗਈ ਅੱਛਾ ਪਿੰਡਾਂ ਦੇ ਪਿੰਡ ਸਾਡਾ ਵਿਹੜਾ ਬੜਾ ਵੱਡਾ ਸੀ ਤੇ ਟਾਲੀ ਹੁੰਦੀ ਸੀ ਅੱਛਾ ਉਹਦੇ ਸਾਰੇ ਆ ਗਏ ਬਸ ਇਹ ਦਰਿਆ ਦੇ ਕੰਢੇ ਤੇ ਆ ਗਿਆ ਅੱਛਾ ਤੇ ਬਾਰਸ਼ਾਂ ਵੀ ਆਂਦੀਆਂ ਹਨ ਹੁੰਦੀਆਂ ਨੇ ਬੜੀਆਂ ਬਾਰਿਸ਼ਾਂ ਇੱਥੋਂ ਲੈ ਕੇ ਤੇ ਘੁੰਮਦੀਆਂ ਨੇ ਇੰਨਾ ਦਰਿਆ ਸੀ ਅੱਛਾ ਤੇ ਫਿਰ ਉਹ ਦਰਿਆ ਦੇ ਵਿੱਚ ਦੁਨੀਆ ਬੜੀ ਰੁੜੀ ਆ ਉਹ ਦਰਿਆ ਕਿਹੜਾ ਸੀ ਭਲਾ ਇਹ ਪਤਾ ਨਹੀਂ ਆ ਚਿੱਤਰਪੁਰ ਦੇ ਪਿੱਛੇ ਵੇਖਾਂ ਦਰਿਆ ਇੱਧਰ ਹਿੰਦੁਸਤਾਨ ਨਾਲ ਹੀ ਆ ਐਸਾ ਦੇ ਰਾਵੀ ਨਹੀਂ ਬਿਆਸ ਉਹਨੂੰ ਦਰਿਆ ਜਾਂਦੇ ਉਹ ਕੋਈ ਆਂਦੇ ਰਹੇ ਨੇ ਉਹਦਾ ਬੰਨਾ ਵੱਢ ਕੇ ਨਾ ਹੀ ਦਵਾਨੇ ਅੱਛਾ ਤੇ ਦਰਿਆ ਤੋਂ ਇੱਕ ਘਰ ਚੱਲਿਆ ਰਿਹਾ ਹਾਂ ਅੱਛਾ ਤੇ ਉਹ ਫਿਰ ਇਹ ਜੋ ਕੋਈ ਲਾਣਾ ਨਹੀਂ ਸਾਰਾ ਉਹ ਤੁਹਾਡੇ ਬੰਦੇ ਮੁੰਡਿਆਂ ਨੇ ਨਾ ਲੱਜਾਂ ਫੜ ਲਈਆਂ ਇੱਧਰ ਖਲੋ ਕੇ ਇੱਧਰ ਅੱਛਾ ਤੇ ਇਹਨਾਂ ਨੂੰ ਆਖਿਆ ਵੀ ਘੁੱਟ ਕੇ ਰੱਖੇ ਫੜ ਲਿਓ ਉਹਦਾ ਵੀ ਕਲਾਸ ਕੀਤਾ ਰੱਖੇ ਨਾ ਛੱਡਿਓ ਹੱਥ ਨਾ ਛੱਡਿਓ ਤੇ ਇੰਜ ਡੁੱਬ ਕੇ ਨਾ ਤੇ ਇੰਜ ਤਾਂ ਆਉਂਦੇ ਹਨ ਡੁੱਬ ਕੇ ਤਾਂ ਜਿਹਦੇ ਹੱਥੋਂ ਰੱਸਾ ਖੋਲ ਜਾਂਦਾ ਹੈ ਉਹ ਹੱਥ ਤੇ ਰੁੜ ਜਾਂਦਾ ਹੈ ਇਹੋ ਜਿਹਾ ਤੇ ਗੋਲੀ ਮੀਂਹ ਮਗਰ ਚੱਲ ਗਈ ਆਪਣਾ ਹੱਸਦਾ ਵਸਦਾ ਘਰ ਸੀ ਘਰੋਂ ਕੀ ਤੁਸੀਂ ਸਮਾਨ ਚੱਕਿਆ ਕੋਈ ਨਹੀਂ ਚੁੱਕਿਆ ਘਰ ਪਰੇ ਤੇ ਛੱਡ ਕੇ ਆ ਗਏ ਤੇ ਖਾਣ ਪੀਣ ਵਾਸਤੇ ਕੋਈ ਲਿਆ ਸੁੱਕਾ ਰਾਸ਼ਨ ਉਹ ਵੀ ਨਾ ਇਸੇ ਤਰ੍ਹਾਂ ਭੁੱਖੇ ਪਾਣੇ ਮੀਂਹ ਤੇ ਕਿਤੇ ਹੋਦੇ ਹੀ ਪੁੱਟਣ ਦਾ ਕਾਲਾ ਸੀ ਠੀਕ ਜਦੋਂ ਨਾ ਕਲਾਸ ਕੀਤਾ ਦਰਿਆ ਬਹੁਤ ਸੇ ਤਕਸੀਮ ਸੀ ਇੱਕ ਬੁੱਢਾ ਦਰਿਆ ਸੀ ਇੱਕ ਅੱਗੇ ਫਿਰ ਰਾਵੀ ਆਉਂਦਾ ਸੀ ਅੱਛਾ ਤੇ ਪਈਆ ਜਿਹੜੇ ਬੇੜੇ ਬੰਦੇ ਲਾਉਂਦੇ ਨੇ ਬੇੜੀਆਂ ਇਹ ਨਾ ਮਲਾਵਾਂ ਨੇ ਕਈ ਵਿਚਾਰੇ ਰੁੜ ਗਈਆਂ ਹਨ ਬੇੜੀਆਂ ਬਹਿ ਗਈਆਂ ਹਨ ਠੀਕ ਵਜ਼ਨ ਜ਼ਿਆਦਾ ਹੋ ਗਿਆ ਮੇਰਾ ਪਿਓ ਰੁੜ ਗਿਆ ਸੀ ਤੇ ਤਾਈ ਮੇਰੀ ਰੁੜ ਗਈ ਇੱਕ ਬੱਚਾ ਸੀ ਕਿੰਨੇ ਨਾਨਾ ਮੇਰਾ ਕਿੰਨੇ ਜੀ ਅਸੀਂ ਦਰਿਆ ਤੇ ਦੇ ਕੇ ਤੇ ਬਾਹਰ ਆਏ ਸਾਂ ਤੇ ਇਹ ਫਿਰ ਬਾਅਦ ਚ ਮਿਲੇ ਹੀ ਨਹੀਂ ਮਿਲਣੇ ਕਿਤੋਂ ਰੋੜੀ ਗਏ ਤੇ ਮਿਲਣੇ ਕਿਤੋਂ ਦਰਿਆ ਤੇ ਰੁੜ ਗਏ ਤੇ ਮੇਰਾ ਭਰਾ ਸੀ ਛੋਟਾ ਜਿਹਾ ਵੇਚਣਾ ਆ ਮੁੰਡਾ ਨਹੀਂ ਇਹਨਾਂ ਦਾ ਜੀ ਤੇ ਉਹ ਤੀਸਰੇ ਦਿਨ ਸਾਡੇ ਤੇ ਰਲਿਆ ਉਹ ਵੀ ਕਿਸੇ ਨੇ ਫੜ ਕੇ ਆਂਦਾ 8-9 ਸਾਲ ਉਮਰ ਹੋਏਗੀ ਤੇ ਨਹੀਂ ਛੋਟਾ ਅੱਛਾ ਤੇ ਉਹ ਮੇਰੇ ਪਿਓ ਕੋਲ ਸੀ ਨਾ ਪਿਓ ਮੇਰਾ ਰੁੜ ਗਿਆ ਤੇ ਜਿੱਤੋਂ ਰਿਸ਼ਤੇ ਨੂੰ ਉਹਨੂੰ ਬੰਦੇ ਲਾ ਦਿੱਤਾ ਤੇ ਏਡਾ ਵਿਰਸ ਮੇਰਾ ਪਿਓ ਸੀ ਜਵਾਨ ਉਹ ਰੁੜ ਗਿਆ ਤੇ ਏਡਾ ਬੱਚਾ ਕੀ ਕਰ ਸਕਦੇ ਪਾਣੀ ਦੇ ਵਿੱਚ ਤੇ ਉਹਨੂੰ ਅੱਲਾ ਨੇ ਬੰਨੇ ਲਾ ਦਿੱਤਾ ਤੇ ਉਹ ਤੀਸਰੇ ਦਿਨ ਸਾਡੇ ਰਲਿਆ ਤੇ ਤਿੱਤਰਪੁਰ ਆ ਕੇ ਆਏ ਤਿੱਤਰਪੁਰ ਤੇ ਕੇ ਹਨ ਮੇਰੇ ਤਿੱਤਰਪੁਰ ਤਿੱਤਰਪੁਰ ਬਸਤਾਨ ਹੈ ਅੱਛਾ ਉਹ ਸਾਡੇ ਆਸ ਪਾਸੇ ਐਸੇ ਹੀ ਜਾਂਦਾ ਹਾਂ ਪਾਕਿਸਤਾਨ ਵਿੱਚ ਅੱਛਾ ਉੱਥੇ ਆ ਕੇ ਤੁਹਾਨੂੰ ਮਿਲਿਆ ਆਪਣਾ ਆਹੋ ਉੱਥੇ ਆਂ ਤੋਂ ਕੋਈ ਭਾਈ ਸ਼ਕਰਗੜ੍ਹ ਦੇ ਇਲਾਕੇ ਦੇ ਵਿੱਚ ਪਿੰਡ ਤਿੱਤਰਪੁਰ ਜੀ ਸ਼ਕਰਗੜ੍ਹ ਦੇ ਵਿੱਚ ਅੱਛਾ ਤੇ ਕੀ ਕੁਝ ਤੁਸੀਂ ਪੁੱਛਿਆ ਕਿਸ ਤਰ੍ਹਾਂ ਤੂੰ ਮਤਲਬ ਕਿ ਬੱਚੀਆਂ ਜਾਂ ਕਿਸ ਤਰ੍ਹਾਂ ਤੂੰ ਸਾਡੇ ਤੱਕ ਪਹੁੰਚਿਆ ਉਹ ਕੀ ਕਹਾਣੀ ਉਹ ਨਹੀਂ ਸੁਣਾਈ ਰੱਤੇ ਨਾ ਦੇਣਾ ਗੋਲੀ ਚੱਲਦੀ ਹੋ ਜੋ ਬਾਮੂ ਬਹਾਨੀ ਸਨ ਨੀ ਵਾਂਗੂ ਗੋਲੀਆਂ ਵੀ ਤੇ ਉਹ ਤੇ ਵੇਖੀ ਦਰਿਆਵਾਂ ਦੇ ਵਿੱਚ ਘਾਹ ਬੂਟਾ ਕਿੰਨਾ ਹੁੰਦਾ ਉਹਦੇ ਵਿੱਚ ਉਹ ਲੁੱਟਿਆ ਗਿਆ ਸੀ
ਤੇ ਉਹ ਇੱਕ ਗਿਆ, ਉਹ ਮੇਰਾ ਮਾਮਾ ਹੀ ਲੱਗਦਾ ਸੀ ਤੇ ਉਹ ਗਿਆ ਸੀ ਆਪਣੀ ਮੱਝ ਵੇਖਣ ਜੀ ਜੀ ਤੇ ਇਹ ਉੱਥੇ ਰੋਣ ਡਿਆ ਤੇ ਤੁਹਾਨੂੰ ਬਾਂਹ ਫੜੀ ਹੂੰ ਆਖਣ ਲੱਗਾ ਤੂੰ ਲਾਭ ਦੇਣ ਦਾ ਪੁੱਤਰ ਤੇ ਨਹੀਂ ਅੱਛਾ। ਆਹੋ ਤੇ ਵਾਹ ਉਹ ਫਿਰ ਲੈ ਕੇ ਤੇ ਉਹ ਸਾਨੂੰ ਤੀਸਰੇ ਦਿਨ ਸਾਨੂੰ ਦੇ ਕੇ ਉਹ ਫਿਰ ਜਾਣਦਾ ਸੀ ਬੰਦਾ ਉਹ ਆਪਣਾ ਬਾਬੇ ਲਾਭਦੀਨ ਨੇ ਆਹੋ ਜਿਹਨੇ ਸੁਝਾਣ ਲਿਆ ਪਛਾਣ ਲਿਆ ਨਾਨਕੇ ਸਨ ਸਾਡੇ। ਅੱਛਾ 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 ਇਹ ਤੁਹਾਨੂੰ ਯਾਦ ਹੈ ਆਪਣਾ ਕਿਹੜਾ ਟਾਈਮ ਸੀ ਜਦੋਂ ਤੁਸੀਂ ਆਪਣਾ ਘਰ ਛੱਡਿਆ ਰਾਤ ਦਾ ਟਾਈਮ ਸੀ ਦਿਨ ਦਾ ਟਾਈਮ ਸੀ ਦਿਨ ਦਾ ਦਿਨ ਦਾ ਟਾਈਮ ਸੀ ਦਿਨ ਦਾ। ਅੱਛਾ ਤੇ ਇਹ ਕੁਝ ਸਾਈਡਾਂ ਤੋਂ ਜਿਹੜੇ ਪਿੰਡ ਸਨ ਉਹ ਪੈਂਦੇ ਸਨ ਹਮਲਾ ਕਰਨ ਲੁੱਟ-ਕੁੱਟ ਕਰਨ ਵਾਸਤੇ ਹੋਇਆ ਬਥੇਰੀ ਫੌਜ ਉਹਨਾਂ ਦੀ ਹਿੰਦੂਆਂ ਦੀ ਉਹਨਾਂ ਨੇ ਉਹ ਜਿਹੜਾ ਮਾਮੂ ਵੀ ਨਹੀਂ ਸਨ ਹੁੰਦੇ ਅੱਛਾ ਤੇ ਮੀਂਹ ਨੇ ਨਹੀਂ ਸੀ ਨਾ ਭੇਖ ਜਾਣ ਦਿੱਤੀ ਬਾਹਰ ਤੇ ਬੜੀ ਹੁੰਦੀ ਸੀ ਉਹ ਦਰਾਂਗਲਾ ਸੀ ਨਾ ਉਹ ਸਾਰਾ ਹੀ ਹਿੰਦੂਆਂ ਦਾ ਸੀ ਤੇ ਉਹ ਦਰਾਂਗਲੇ ਦੇ ਵਿੱਚੋਂ ਵੀ ਗਾਫਲਾ ਸਾਡਾ ਲੰਘਿਆ ਸੀ ਅੱਛਾ ਅੱਲਾ ਅੱਲਾ ਕਰਦੇ ਇਹਨਾਂ ਬੰਦੇ ਮਿਲਟਰੀ ਵਾਲੇ ਸਾਡੇ ਨਾਲ ਸਨ ਹਾਂ ਤੇ ਜੇ ਉਹ ਉਹ ਮੁਸਲਮਾਨ ਸਨ ਮਿਲਟਰੀ ਵਾਲੇ ਆਹੋ ਜਿਹੜੇ ਜੇ ਉਹ ਨਿਕਲ ਆਉਂਦੇ ਪਿੰਡ ਵਿੱਚੋਂ ਤੇ ਉਹ ਤਿੰਨ ਕੀ ਕਰ ਸਕਦੇ ਹਨ ਬਿਲਕੁਲ ਠੀਕ ਬਿਲਕੁਲ ਸਹੀ ਬਾਤ ਹੈ ਨਾ ਜੋ ਅੱਲਾ ਨੇ ਨਾ ਤੇ ਅੱਗੋਂ ਦਰਿਆ ਮਾਰ ਗਿਆ ਕਿੰਨਾ ਕੁ ਬੰਦਾ ਸੀ ਟੋਟਲ ਕਾਫਲੇ ਦੇ ਵਿੱਚ ਤੁਹਾਡੇ ਵਿੱਚ ਬਥੇਰਾ ਹੁਣ ਆ ਵੇਖਾ ਇਹ ਸਾਰਾ ਪਿੰਡ ਆ ਨਾ ਮੰਡੀ ਹਾਂਜੀ ਇਹ ਸਾਰੀ ਇਕੱਠੀ ਹੋ ਕੇ ਤੁਰ ਪਏ ਆਪਾਂ ਆਪਣੇ ਜਾਨਾਂ ਲੈ ਕੇ ਨੱਚੇ ਦੇ ਹਣ ਗਏ ਕੋਈ 20-25 ਪਿੰਡ ਇਕੱਠੇ ਹੋਏ ਆਹੋ ਜਿਹੜੇ ਨੇ ਸੀ ਤੇ ਇਹ ਕਿਹੜੇ ਰਾਹੀਂ ਤੁਸੀਂ ਆਏ ਜਦੋਂ ਆਪਣਾ ਪਿੰਡ ਛੱਡਿਆ ਛੱਡੇ ਜੱਸੜ ਸਟੇਸ਼ਨ ਡੇਰਾ ਬਾਬਾ ਨਾਨਕ ਰਾਹੀਂ ਤੁਸੀਂ ਇਹ ਦਿਨੋਂ ਦੀ ਆਇਆ ਬੂਰਾ ਮੰਗਾ 12 ਮੰਗਾ ਬੂਰਾ ਡੱਲਾ ਇਹ ਪਿੰਡ ਇੱਧਰ ਦੇ ਦਰਿਆ ਵੱਲ ਜੀ ਜੀ ਇਹ ਲੰਘ ਕੇ ਤੇ ਆਏ ਆ। ਮਾਂ ਜੀ ਕਿੰਨੇ ਆਪਣੇ ਜੀ ਤੁਸੀਂ ਕੁਰਬਾਨ ਕੀਤੇ 47 ਵੇਲੇ ਕਿੰਨੇ ਤੁਹਾਡੇ ਤੋਂ ਵਿਛੜ ਗਏ ਦੋ ਤੇ ਮੇਰਾ ਪਿਓ ਅੱਛਾ ਤੇ ਤਾਈ ਮੇਰੀ ਹਾਂ ਤੇ ਇੱਕ ਮੁੰਡਾ ਸੀ ਸਦਾਗਰ ਤੇ ਅੱਛਾ ਮੇਰਾ ਨਾਨਾ ਹਾਂ ਹਾਂ 4-5 ਜੀ ਦੇ ਕੇ ਅਸੀਂ ਸਾਰ ਲੈਂਦੇ ਹੈ ਦਰਿਆ ਇਹ ਖਿਆਲ ਦਿਲ ਚ ਆਂਦਾ ਸੀ ਕਿ ਹੋਰੇ ਮਤਲਬ ਕਿ ਉਹ ਜ਼ਿੰਦਾ ਹੋਣ ਜਾਂ ਕੋਈ ਇਸ ਤਰ੍ਹਾਂ ਆਪ ਖੜੇ ਕਿਤੇ ਕਿੰਨਾ ਚਿਰ ਤੁਸੀਂ ਇੰਤਜ਼ਾਰ ਕਰਦੇ ਰਹੇ ਬਾਅਦ ਚ ਕਿਤੇ ਉਹਨਾਂ ਦਾ? ਉਹ ਦੇਖੋ ਖੜੇ ਕਿਤੇ ਆ ਹੀ ਜਾਣ ਹਾਂ ਹਾਂ ਤੇ ਫਿਰ ਉਹ ਜਦੋਂ ਰੋੜੀ ਤੇ ਉਹਨਾਂ ਦੇ ਕਿਉਂਕਿ ਦਿਲ ਨੂੰ ਸਕੂਨ ਨਹੀਂ ਨਾ ਹੁੰਦਾ ਜਦ ਤੱਕ ਬੰਦਾ ਆਪਣੀ ਅੱਖੀ ਨਾਲ ਵੇਖ ਲੇ ਕਿ ਯਾਰ 10-12 ਸਾਰੀ ਸਮਝੋ ਰੋਂਦੇ ਕਰਾਉਂਦੇ ਰਹੇ ਸਨ ਅੱਗੇ ਪਿੱਛੇ ਲੋਕਾਂ ਕੋਲ ਪੁੱਛਣਾ ਸੁਣਾ ਲੈਣੀਆਂ ਤੁਸੀਂ ਇਧਰ ਆ ਕੇ ਵੀ ਨਹੀਂ ਸੀ ਸਕੂਨ ਹੁੰਦਾ ਫਿਰ ਅਸੀਂ ਆਏ ਆਂ ਤੇ ਇੱਥੇ ਆ ਨਹੀਂ ਮੇਰ ਦਿਨ ਹਾਂਜੀ ਮੇਰ ਦਿਨ ਅੱਛਾ ਇਹ ਸਾਰਾ ਹੀ ਗਾਫਲਾ ਤੇ ਇੱਥੇ ਲੈ ਆਇਆ ਤੇ ਅੱਛਾ। ਮੇਰਾ ਘਰ ਬਾਦ ਹੋ ਗਿਆ ਜੀ ਇਹ ਮੇਰਾ ਸਾਰਾ ਜੋ ਖਾਲੀ ਹੋ ਗਿਆ ਹਾਂਜੀ ਤੇ ਉਹ ਸਾਡੇ ਜੀ ਸਨ ਸੌ ਵਾਲੀ ਦੇ ਅੱਛਾ ਤੇ ਉਹ ਸਹੁਰੇ ਮੇਰੇ ਨੂੰ ਮੀਆਂ ਹਰਾਂ ਨੂੰ ਆਪਣੇ ਪਿੰਡ ਲੈ ਕੇ ਸੌ ਵਾਲੀ ਆਖਣ ਕੋਈ ਵੀ ਇੱਕ ਤਰ੍ਹਾਂ ਉਹਨਾਂ ਨੇ ਸਾਬਣ ਨੂੰ ਦਿੱਤੇ ਪਾਣੀ ਦਿੱਤਾ ਇਹਨਾਂ ਉਹ ਧੋਵੋ ਕੱਪੜੇ ਕੋਲ ਧੋਵੋ ਮੁਸ਼ਕ ਬੜੀ ਆਉਂਦੀ ਸੀ ਤੇ ਸਾਫ ਦਾ ਜੰਗਲ ਉਹਨਾਂ ਨੇ ਹਲਾਲ ਕੀਤਾ ਅੱਛਾ ਫਿਰ ਉਹਨਾਂ ਨੇ ਜੇਗ ਪੱਕੀ ਰੋਟੀਆਂ ਪੱਕੀਆਂ ਪਕਾ ਕੇ ਕਿਤੇ ਖਵਾਈਆਂ ਪਲਾਈਆਂ ਤੇ ਜੇਰੀ ਨਾਲ ਉੱਥੇ ਲੱਗਾ ਉੱਥੇ ਫਿਰ ਮੇਰਾ ਜੇਠ ਸੀ ਇੱਕ ਤੇ ਉਹ ਮਰ ਗਿਆ ਤੇ ਦੂਸਰੇ ਦਿਨ ਮੇਰੀ ਭੈਣ ਦੀ ਧੀ ਸੀ ਉਹ ਮਰ ਗਈ ਅੱਛਾ ਉਹ ਸਾਡੇ ਇਹਨਾਂ ਜੀਆਂ ਦਾ ਦਿਲ ਚ ਹੋ ਗਿਆ ਤੇ ਤੁਰ ਚੱਲ ਗਏ ਇੱਥੇ ਤੇ ਹੈਗਾ ਫੈਲ ਗਿਆ ਉਹ ਅਸੀਂ ਉੱਥੋਂ ਨਿਕਲ ਕੇ ਫਿਰ ਸੜਕ ਤੇ ਆ ਬੈਠੇ ਤੇ ਇਹ ਤੋਂ ਫਿਰ ਹਾਜੀ ਮੇਰ ਦੀ ਨੇ ਬੰਦਾ ਘੱਲਿਆ ਜੀ ਜੀ ਤੇ ਮੀਆਂ ਹੁਰਾਂ ਨੇ ਲਿਓ ਤੇ ਫਿਰ ਅਸੀਂ ਇੱਥੇ ਇਹਨਾਂ ਮਕਾਨਾਂ ਤੇ ਜੋ ਆਏ ਫਿਰ ਇੱਥੇ ਬੈਠੇ ਨੇ ਕਿੰਨਾ ਚਿਰ ਲੱਗਾ ਤੁਹਾਨੂੰ ਉੱਥੋਂ ਇੱਥੇ ਪਹੁੰਚਣ ਤੱਕ ਮਤਲਬ ਡੇਰਾ ਬਾਬਾ ਨਾਨਕ ਪਾਕਿਸਤਾਨ ਦੀ ਹੱਦ ਵਿੱਚ ਆਉਣ ਲਈ ਕੋਈ 2-4 ਦਿਨ ਲੱਗ ਗਏ ਕਿ ਜ਼ਿਆਦਾ ਦਿਨ ਲੱਗ ਗਏ ਇਹ ਨਹੀਂ ਮੈਨੂੰ ਚੇਤਾ ਲੱਗਦਾ ਤੇ ਹੋ ਗਿਆ ਜ਼ਾਰੀ ਬਾਤ ਹੈ ਬੰਦਾ ਨੂੰ ਭੁੱਖ ਵੀ ਲੱਗਦੀ ਏ ਪਿਆਸ ਵੀ ਲੱਗਦੀ ਏ ਹਾਂ ਤੇ ਕਿਸ ਤਰ੍ਹਾਂ ਤੁਸੀਂ ਆਪਣੀ ਭੁੱਖ ਨੂੰ ਮਿਟਾਇਆ ਉਸ ਵੇਲੇ? ਕੀ ਕੁਝ ਖਾਂਦੇ ਰਹੇ ਫਿਰ ਪਕਾਉਣ ਲੈਂਦੇ ਨੇ ਕਿ ਲਿਆ ਕੇ ਰਸ ਨੂੰ ਸਨ ਲੈ ਲੈਣਾ ਮੁੰਡਾ ਸਾਡਾ ਹੁੰਦਾ ਸੀ ਮੇਰਾ ਦਿਓਰ ਇੱਕ ਅੱਛਾ। ਹੁਣ ਬਹਿ ਕੇ ਤੇ ਪਕਾਉਣੀ ਤੇ ਗਿਣੀ ਗਿਣੀ ਕੇ ਤੇ ਹੱਥ ਆਉਣੀ ਉਹਨੇ ਗੁਜ਼ਾਰਾ ਕਰਨਾ ਜੀ ਜੀ ਅੱਛਾ ਹਾਂ ਤੋਂ ਅਜੇ ਵੀ ਨਹੀਂ ਭੁੱਲਦੇ ਉਸੇ ਤਰ੍ਹਾਂ ਨਜ਼ਰ ਆਉਂਦੇ ਅੱਛਾ ਉਸੇ ਤਰ੍ਹਾਂ ਹਾਂ ਆਹੋ ਜੀ ਤੁਰਿਆ ਬਹਿ ਕੇ ਆਇਆ ਹਾਂ। ਹੁਣ ਬਟਾਲਾ ਸੀ ਸਾਡੇ 10 ਮਕਾਨ ਸਨ ਅੱਛਾ ਪਿੱਛੇ 3 ਕੋਠੀਆਂ ਅੱਗੇ ਫਸਾਰ ਸੀ ਤੇ ਜਲ ਮਕਾਨ ਇਧਰ ਸਹੁਰੇ ਸਨ ਮੇਰੇ ਦਿਓਰ ਜੀ ਸਨ ਜੀ, ਜੀ। ਬੱਪਾ ਦਾ ਬੜਾ ਵੱਡਾ ਸਾਡਾ ਵੇਰਾ ਹੁੰਦਾ ਸੀ ਅੱਛਾ ਦੋ ਵੱਡਾ ਜਿਹਾ ਦਰਵਾਜ਼ਾ ਸੀ ਲੱਗਾ ਦਾ ਪੂਰਾ ਟਰੱਕ ਲੰਘਦਾ ਹੁੰਦਾ ਸੀ ਤੇ ਅੱਛਾ। ਇਸ ਵੇਲੇ ਏਡਾ ਕ ਦਰਵਾਜ਼ਾ ਹੁੰਦਾ ਜੀ ਜੀ ਤੇ ਅੱਗੇ ਵੱਡਾ ਜਿਹਾ ਪਿਆ ਹੁੰਦਾ ਸੀ ਬਾਕੀ ਜੀ ਮਾਂ ਜੀ, ਤੁਸੀਂ ਕੋਈ ਗੱਲ ਕਰਨ ਲੱਗੇ ਸੋ ਦੱਸੋ ਆ ਹੋਈ ਤੇ ਉਹ ਰੋਟੀ ਪੱਕੀ ਸੀ ਨਾ ਸਾਡੇ ਮੀਆਂ ਹੋ ਰਿਹਾ ਜਦੋਂ ਇੱਕ ਟੱਬੇ ਜਾਂਦੇ ਹੁੰਦੇ ਹਨ 83 ਮੰਡੀਆਂ ਦੀ ਅੱਛਾ ਤੇ ਉਹ ਰੋਟੀ ਪੱਕੀ ਦੀ ਸੀ ਤੇ ਉਹਨਾਂ ਨੂੰ ਰੋਟੀ ਯਾਦ ਸੀ ਤੇ ਉਹ ਬੰਦਾ ਸਾਨੂੰ ਘੇਰ ਕੇ ਸੌ ਵਾਲੀ ਕਰਿਆ ਸੀ ਤੇ ਅੱਛਾ ਇਹ ਮੀਆਂ ਨੇ ਸਾਡੀ ਰੋਟੀ ਪੱਕੀ ਦੀ ਹੈ ਤੇ ਰਸਤਿਆਂ ਦੇ ਵਿੱਚ ਲੱਭਦੇ ਹਨ ਪਈ ਮੀਆਂ ਦਾ ਗਾਫਲਾ ਜੀ ਕਿੱਥੇ ਨੇ ਅੱਛਾ ਤੇ ਅੱਛਾ ਉਹਨਾਂ ਨੂੰ ਪਤਾ ਲੱਗਾ ਤੇ ਫਿਰ ਸਾਨੂੰ ਘੇਰ ਕੇ ਤੇ ਸੌ ਵਾਲੀ ਲੈ ਗਏ ਠੀਕ ਤੇ ਠੀਕ। ਉੱਥੇ ਸਾਡਾ ਦਿਲ ਹੀ ਨਾ ਲੱਗਾ
ਅੱਛਾ ਉਧਰ ਇੱਥੇ ਸਾਡੀ ਮੇਦੀ ਨੇ ਬੰਦਾ ਘਲਿਆ ਪਈ ਮੇਰਾ ਮਾਲਾ ਬਾਦ ਹੋ ਜਾਏ ਹਾਂ ਹਾਂ ਤੇ ਉਹਨੇ ਫਿਰ ਇੱਥੇ ਸਾਨੂੰ ਲਿਆ ਕੇ ਤੇ ਨਮਕਾਨਾ ਬਣਾਇਆ। ਅੱਛਾ ਅੱਛਾ ਸਾਡਾ ਕਲੀਮ ਜਿਹੜਾ ਸੀ ਨਾ ਪਿਛਲਾ ਹਾਂਜੀ ਉਹਦੇ ਉੱਤੇ ਇਹ ਸਾਰਾ ਕਿਲਾ ਕਰੀ ਚੱਕਦਾ ਸੀ ਅੱਬਾ ਇਹਨਾਂ ਦਾ। ਉਹ ਅੱਛਾ। ਬੜੇ ਦੇ ਘੱਟ ਸਨ। ਹਾਂ। ਉੱਥੇ ਗੰਜਾ ਨਹੀਂ ਸੀ ਰਹਿੰਦਾ ਹੁੰਦਾ, ਗੰਜਾ ਜਵਾਈ ਇਬਰਾਹਿਮ ਸੁਣਿਆ ਦਾ ਹੋਣਾ ਨਾ। ਜੀ ਜੀ ਕੋਈ ਕੰਮ ਪੈਣਾ ਤੇ ਉਹਨੂੰ ਇਹਨਾਂ ਕਾਗਜ਼ ਫੜਾ ਦੇਣੇ, ਉਹਨੇ ਕਈ ਥਾਂ ਸਾਡੇ ਵੇਚ ਵਾਚ ਨਾ ਤੇ ਉਹਨੂੰ ਖਾ ਦੇ। ਇਹ ਮਕਾਨ ਸਾਨੂੰ ਕਲੀਮ ਤੇ ਮਿਲਿਆ। ਇੱਕ ਮਕਾਨ ਦੇ ਇੱਕ ਉਹ ਦੁਕਾਨ ਹੈ ਜੀ ਜੀ ਇੱਥੇ ਮੈਂ ਪੁੱਤਰੀ ਇੱਕ ਉੱਥੇ ਉਹ ਹੁੰਦਾ ਹੈ। ਅੱਛਾ ਅੱਛਾ ਇਹ ਸਾਨੂੰ ਕੋਈ ਮਿਲਿਆ ਸੀ ਜੀ ਤੇ ਜੀ ਬਾਕੀ ਇਸੇ ਤਰ੍ਹਾਂ ਹੀ ਕਿਸੇ ਦਾ ਹੀ ਕੰਮ ਕਰਾਉਣੇ ਤੇ ਜੀ, ਉਹਨਾਂ ਹੀ ਜੀ। ਖਾ ਪੀ ਕੇ ਆ ਜੀ ਕਿੰਨੇ ਬੱਚੇ ਤੁਹਾਡੇ? ਮੇਰੇ ਖਿਆਲ ਨਾਲ 4 ਬੱਚੇ, ਠੀਕ ਹੈ, ਸਹੀ ਇੱਕ ਵੱਡਾ ਫੌਤ ਹੋ ਗਿਆ। ਪੰਜ ਬੇਟੇ ਨੇ ਤੇ 4 ਬੇਟੀਆਂ। ਅੱਛਾ ਜੀ 5 ਭਾਈ ਨੇ ਤੇ 4 ਭੈਣਾਂ। ਪਿੰਡ ਵੇਖਣ ਨੂੰ ਨਹੀਂ ਕਰਦਾ। ਨਹੀਂ ਪਿੰਡ ਦੇ ਵੇਖਣ ਨੂੰ ਇੰਨਾ ਜਰ ਨਹੀਂ ਨਾ ਹੁਣ ਕੰਮ ਕਰਤੀ ਹਾਂ ਠੀਕ ਹੈ ਠੀਕ ਹੈ ਹਾਂ। ਸਹੀ ਹੈ। ਉੱਥੋਂ ਆ ਕੇ ਤੁਸੀਂ ਇੱਥੇ ਜਦੋਂ ਆ ਗਏ ਹੋ ਤੇ ਕਿੰਨਾ ਚਿਰ ਮਤਲਬ ਕਿ ਤੁਹਾਨੂੰ ਖਾਬ ਚ ਲੱਭਦਾ ਰਿਹਾ? ਖਾਓ ਤੇ ਹੁਣ ਵੀ ਨਹੀਂ ਭੁੱਲਦਾ। ਅੱਛਾ ਹਾਂ ਹੁਣ ਵੀ ਨਹੀਂ ਭੁੱਲਦਾ, ਖਾਬ ਨੇ ਕੀ ਕਰਨਾ, ਹੁਣ ਵੀ ਨਹੀਂ ਭੁੱਲਦਾ। ਉਸੇ ਤਰ੍ਹਾਂ ਨਜ਼ਰੀ ਆਉਂਦੇ ਤੁਸੀਂ ਨੇ। ਦੱਸਿਆ ਬੜਾ ਵੱਡਾ ਘਰ ਹਾਂ, ਸੀ ਸਾਡਾ, ਬੜਾ ਸਾਡਾ ਵੱਡਾ ਹਾਂ, ਵਿਹੜਾ ਸ਼ਹਿਰ ਬੜਾ ਵੱਡਾ ਬਟਾਰਾ ਮੇਰਾ ਹੁਣ ਸੀ। ਸੀ। ਜੀ 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 ਹਾਂ ਤੇ ਅੱਛਾ ਮਾਂ ਜੀ ਤੁਸੀਂ ਇਸ ਵੇਲੇ ਬੈਠੇ ਹੋ ਆਪਣਾ ਇਹ ਘਰ ਸੀ 47 ਤੋਂ ਪਹਿਲੇ ਪੰਡਤ ਵਧਾਵਾ ਮੱਲ, ਉਹ ਸਟੇਸ਼ਨ ਮਾਸਟਰ ਸੀ ਪਿੱਛੇ। ਹਾਂਜੀ ਜਿਨ੍ਹਾਂ ਦਾ ਘਰ ਹੈ। ਆਹੋ ਤੇ ਇਹ ਬੜੀ ਕਹ ਲੋ ਕਿ ਸਾਡੀ ਵੀ ਖੁਸ਼ਕਿਸਮਤੀ ਤੇ ਉਹਨਾਂ ਦੀ ਸਭ ਤੋਂ ਜ਼ਿਆਦਾ ਕਿ ਘਰ ਜਿਸ ਤਰ੍ਹਾਂ ਹੈ ਸੀ ਉਸੇ ਹਾਲਤ ਦੇ ਵਿੱਚ ਮੌਜੂਦ ਹੈ। ਬਸ ਦੋ ਚੀਜ਼ਾਂ ਤੋਂ ਮਤਲਬ ਕਿ ਬਦਲਿਆ ਗਿਆ। ਉਹ ਜਾਇਆ ਉੱਚਾ ਹਾਂ। ਉੱਚਾ ਆ, ਸਾਡੇ ਮਕਾਨ ਕਾਰੇ ਹਨ ਤੇ ਸਾਨੂੰ ਤੇ ਉਹ ਤੰਗੇ ਸਾਡੇ ਹਾਂ ਤੇ ਹੁਣ ਕੀ ਕਰੀਏ? ਆਪਣਾ ਘਰ ਤੇ ਆਪਣਾ ਹੀ। ਆਪਣਾ ਤੇ ਆਪਣੇ ਹੁਣ ਸਹੀ ਗੱਲ ਹੈ, ਉਹ ਨਹੀਂ ਭੁੱਲਦਾ। ਅੱਜ ਹੁਣ ਇਹ ਮਕਾਨ ਹੈ ਤੇ ਆਪਾਂ ਸਾਰੇ ਢਾਣ ਦਿਆ ਦਾ। ਹੂੰ ਹੁਣ ਇੰਨੀ ਨਹੀਂ ਤਾਕਤ ਪੈਣੀ ਪਈ ਢਾਹ ਕੇ ਤੇ ਮੁੱਕੇ ਬਣਾ ਹਾਂਜੀ ਹਾਂਜੀ ਸਹੀ ਆ ਫਿਰ ਕਿੱਥੇ ਬੰਦਾ ਇੰਨਾ ਮਟੀਰੀਅਲ ਨੂੰ ਕਰੇ ਬੜਾ ਖਲਾ। ਪੈਸਾ ਵੀ ਬੜਾ ਲੱਗਦਾ। ਦੇ ਤੇ ਉਹ ਵੀ ਲੱਖ 2 ਲੱਖ ਜਾਂਦਾ ਦੇਰ ਤੇ। ਹੂੰ ਤੁਹਾਨੂੰ ਉਹ ਨਹੀਂ ਭੁੱਲਦਾ ਤੇ ਉਹਨਾਂ ਨੂੰ ਇਹ ਨਹੀਂ ਭੁੱਲਦਾ। ਬਸ ਕਿਸੇ ਬੰਦੇ ਜੀ। ਨੇ ਆਪਣਾ ਟਾਈਮ ਬਚਪਨ ਉਹਨਾਂ ਗੁਜ਼ਾਰ। ਇੰਨਾ ਰੁਪਈਆ ਲਾਇਆ ਸੀ ਤੇ ਉਹਨਾਂ ਆਪਣੇ ਵਾਸਤੇ ਲਾਇਆ ਸੀ, ਸਾਡੇ ਵਾਸਤੇ ਛੋਟਾ ਲਾਇਆ। ਜੀ ਜੀ ਤੇ ਬਿਲਕੁਲ। ਜੇ ਹੁਣ ਅਸੀਂ ਛੱਡ ਕੇ ਆਏ ਆ ਹਾਂ ਤੇ ਅਸੀਂ ਉਹਨਾਂ ਵਾਸਤੇ ਸਾਡੇ ਵਾਸਤੇ ਦਵਾਂਗੇ। ਬਿਲਕੁਲ ਠੀਕ ਹਾਂ ਬਿਲਕੁਲ ਠੀਕ। ਦੁੱਖ ਤੇ ਆਪੋ ਆਪਣੀ ਚੀਜ਼ ਦਾ ਹੁੰਦਾ। ਹਾਂਜੀ ਸਹੀ ਬਾਤ ਹੈ, ਸਹੀ ਗੱਲ। ਨਾਲੇ ਜੀ ਜਿੱਤੇ ਹਾਂ ਘਰੋਂ ਬੁਖਾਰ ਹੋ ਗਏ, ਹੂੰ। ਘਰ ਭਰੇ ਦੇ ਛੱਡ ਕੇ ਇਸੇ ਤਰ੍ਹਾਂ ਭਰੇ ਦੇ ਘਰ ਛੱਡ ਕੇ ਆ ਗਏ। ਹੂੰ। ਤੇ ਵੀਰ ਮੇਰਾ ਆਖਣ ਲੱਗਾ, ਭਰਾ ਮੇਰਾ ਵੱਡਾ, ਤੇ ਅੱਬਾ ਜੀ ਅੱਗ ਲਾ ਜਾਈਏ ਤੇ ਆਖਣ ਲੱਗਾ ਨਾ ਉਹਦੇ ਅੱਲਾ ਕਰੇ ਤਾਂ ਅਸੀਂ ਮੁੜ ਕੇ ਪੱਤ ਕੇ ਆ ਜਾਈਏ। ਹਾਂ ਤੇ ਉਸੇ ਤਰ੍ਹਾਂ ਘਰ ਭਰ ਕੇ ਭਰੇ ਦੇ ਸਾਡੀ ਸਾਡੀ ਬੜੀ ਵੱਡੀ ਸੀ ਸਾਡੀ ਇਧਰ ਬਟਾਲਾ ਸੀ ਤੇ ਉਹ ਵੀ ਇਸੇ ਤਰ੍ਹਾਂ ਹੀ ਤੇ ਜਦੋਂ ਤੁਸੀਂ ਇਸ ਘਰ ਵਿੱਚ ਆਏ ਤੁਹਾਨੂੰ ਸਵਾਏ ਖਿੜਕੀਆਂ ਦਰਵਾਜ਼ਿਆਂ ਦੀ ਕੋਈ ਚੀਜ਼ ਨਹੀਂ? ਔਖਾ ਹੁੰਦੇ ਸੀ। ਹੂੰ ਉਹ ਜੇ ਸੌਂਦੇ ਰਹੇ ਆ। ਅੱਛਾ ਅੱਛਾ ਕੱਪੜਾ ਉਪੜਾ ਵੀ ਨਹੀਂ ਸੀ ਕੋਲ ਕੋਈ ਵੀ। ਹੂੰ ਤੇਰੇ ਤੋਂ ਕੀ ਆ ਜੀ ਉਥੋਂ ਉਸ ਵੇਲੇ ਕਮੇਟੀ ਲੋਟਕੋਟ ਵਾਲੇ ਵੀ ਸਰ ਗਰਮ ਸਨ ਜੀ ਹਾਂ। ਪੂਰੇ। ਫੇਰ ਇੱਥੇ ਕੀ ਆ ਜੀ ਉਥੋਂ ਕੱਪੜਾ ਮਿਲਦਾ ਉਥੋਂ ਮਿਲਦਾ ਤੇ ਇੱਕ ਸਾਨੂੰ ਰਜਾਈ ਮਾੜੀ ਜਿਹੀ ਮਿਲੀ ਸੀ ਇਹਦਾ ਪਸੰਦ ਹੈ। ਠੀਕ ਸਹੀ। ਨਹੀਂ ਤੇ ਇੱਥੋਂ ਜਿਹੜੇ ਉਸ ਵੇਲੇ ਨੰਬਰਦਾਰ ਸਨ ਮੁਕਾਮੀ ਲੋਕ ਸਨ ਉਹਨਾਂ ਵੱਲੋਂ ਤੁਹਾਨੂੰ ਕੁਝ ਨਹੀਂ ਕੋਈ ਹੈਲਪ ਹੋਈ? ਆਉਂਦਾ ਰਿਹਾ ਵਾ ਤੇ ਉਹ ਆਪੋ ਆਪਣੇ ਸਾਨੂੰ ਪਤਾ ਹੈ ਕਿ ਕਿਸੇ ਦਾ ਦਿਲ ਕਰਦਾ ਕਿ ਅਸੀਂ ਕੀ ਦੇਣਾ। ਬਿਲਕੁਲ ਠੀਕ। ਆਹੋ ਫਿਰ ਨਵੇਂ ਸਿਰੇ ਤੋਂ ਬਜ਼ੁਰਗਾਂ ਨੇ ਮਿਹਨਤ ਕੀਤੀ, ਜ਼ੀਰੋ ਤੋਂ ਸਟਾਰਟ ਕੀਤਾ, ਹਾਂ। ਸਾਰਾ ਕੁਝ ਬਣਾਇਆ ਆਪਣੇ। ਕਿਹੜੀ ਖੂਹੀ ਤਾਂ ਸੀਵਾ ਜੀ ਤੁਸੀਂ? ਕਿਹੜੀ ਖੂਹੀ ਤਾਂ ਸੀ? ਜਿੱਥੇ ਬਟਾਲੇ ਉਹ ਬਟਾਲੇ ਕਲਾ ਵਾਲੀ ਖੂਹੀ? ਕਲਾ ਵਾਲੇ ਕੋਈ ਉਹ ਪਿੰਡ ਸੀ ਨਾ, ਹਾਂ, ਪਿੰਡ ਅੱਛਾ। ਸੀ ਉਹਦਾ ਨਾਮ ਪਿੰਡ ਸੀ ਕਲਾ ਵਾਲੇ ਕੋਈ ਆਹੋ। ਕਲਾਂ ਵਾਲੀ ਖੂਹੀ, ਖੂਹੀ ਉੱਥੇ ਘਰ ਸੀ ਤੁਹਾਡਾ? ਨਹੀਂ ਉੱਥੇ ਨਹੀਂ, ਸਾਡੇ ਸ਼ਹਿਰ ਕੋਲ ਸੀ। ਉਹ ਪਿੰਡ ਹੁੰਦਾ ਸੀ ਨਾ ਅੱਛਾ ਤੇ ਉਥੋਂ ਜਾਂਦੀਆਂ ਰਹੀਆਂ ਨੇ ਨਾ ਟਾਂਗੇ ਟੂੰਗੇ ਬੱਸਾਂ ਬੁੱਸਾਂ ਅੱਛਾ ਤੇ ਦੁਨੀਆ ਦੇ ਜਾਣਾ ਦੇ ਕਮਾਤੇ ਆਪਣਾ ਬਟਾਲੇ ਹੂੰ। ਕੰਮ ਮੁਕਾਰਨੇ ਜੀ ਜੀ। ਸਾਮਾਨ ਨੂੰ ਨਾ ਜਾਣਾ ਸਵੇਰ ਨੂੰ ਆਉਣਾ। ਹੂੰ। ਹਾਂ ਤੇ ਸਾਡਾ ਪਿੰਡ ਸੀ ਨਾਲ। ਅਸਲ ਤੁਹਾਡਾ ਜੱਦੀ ਪਿੰਡ ਸੀ ਸੱਦਾ? ਸੱਦਾ। ਛੱਡਿਓ ਮੈਂ ਵਿਆਹ ਹੀ ਗਈ ਸਾਂ। ਹਾਂ ਸੱਦੇ ਤੋਂ ਤੁਸੀਂ ਵਿਆਹ ਕੇ ਆਏ ਬਟਾਲਾ ਸ਼ਹਿਰ ਚ ਹਾਂ ਤੇ ਕੋਲ ਤੁਸੀਂ ਦੱਸਿਆ ਅਕਲ ਵਾਲੀ ਖੂਹੀ ਸੀ ਮਤਲਬ ਹਾਂ, ਇੱਕ ਇੱਕ ਪਿੰਡ ਹਾਂ। ਆ ਇੱਕ ਕੋਈ ਤੇ ਇੱਕ ਆਟੇ ਤੇ ਖਿਆ ਹੁੰਦੀ। ਅੱਛਾ ਅੱਛਾ ਜੀ। ਮਾਂ ਜੀ ਐਸਾ ਕੋਈ ਹਿੰਦੂ ਜਾਂ ਸਿੱਖਾਂ ਵਿੱਚ ਕੋਈ ਬੰਦਾ ਹੈ ਸੀ ਜਿਹਦੇ ਨਾਲ ਪ੍ਰੀਤ ਸੀ ਮਤਲਬ ਕਿ ਤੁਹਾਡੇ ਘਰਾਣੇ ਦੀ ਯਾਨੀ ਕਿ ਕੋਈ ਯਾਰੀ ਦੋਸਤੀ? ਬਿਆਨਾਂ ਦੇ ਨੇ ਅੱਛਾ ਜਦ ਇਹ ਯਾਰੇ ਪਏ ਨੇ ਨਾ ਅੱਛਾ। ਮਕਾਨ ਨੂੰ ਛੱਡ ਕੇ ਤੇ ਆ ਗਿਆ ਨਾ ਹਾਂ ਤੇ ਉਹਦੇ ਬਾਹਰ ਨੇ ਸੀ ਨਾ ਨਿਕਲ ਕੇ ਗੋਲੀ ਦੇ ਮਾਰ ਦਿੰਦੇ ਹਨ। ਅੱਛਾ ਤੇ ਉਹ ਸਰਦਾਰੀ ਨੂੰ ਇਹਨਾਂ ਆਬੇ ਦੇ ਨੇ ਆਖਿਆ ਹੂੰ ਤੇ ਸਾਨੂੰ ਉਹ ਆਖਣ ਲੱਗਾ ਤੁਹਾਨੂੰ ਕੋਈ ਚਾਹੀਦਾ
ਹਾਂ ਆਖਣ ਲੱਗਾ ਵੀ ਸਾਨੂੰ ਆਟਾ ਦੇ ਜਾਏ ਅੱਛਾ ਤੇ ਉਹ ਆਟਾ ਲੈ ਕੇ ਨਾ ਆਇਆ ਨਹੀਂ ਆਇਆ ਨਾ ਅੱਛਾ ਉਹ ਉਂਝ ਆਖਣ ਲੱਗਾ ਚਲੋ ਮੇਰੇ ਘਰ ਤੇ ਹਾਂ। ਮੇਰੇ ਘਰ ਦਵੋ ਤੁਹਾਡਾ ਵਾਲ ਵਿੰਗਾ ਨੇ ਹਾਂ ਅਸਰਦਾਰੀ ਹਿੰਦੂ ਕਹਿਣ ਇਹਨੂੰ ਲੱਗਾ ਆਖਣ ਲੱਗਾ ਅੱਛਾ। ਇਹ ਆਖਣ ਲੱਗਾ ਕਿ ਨਹੀਂ ਜੀ ਇਹ ਕੰਮ ਨਹੀਂ ਹੋਣਾ ਹੋ ਸਕਦਾ ਤੂੰ ਸਾਨੂੰ ਨਾ ਭਜਾ ਕੇ ਤੇ ਹੋਰ ਹੀ ਸਾਨੂੰ ਗੋਲੀ ਹੋਰ ਦੂਸਰੇ ਲੋਕ ਆਹੋ ਇਹ ਫਿਰ ਦੂਰ ਹੋ ਕੇ ਨਾ ਤੇ ਇਹ ਆ ਗਏ ਸਨ ਇੱਥੇ ਵੀ ਉਹਦੀ ਚਿੱਠੀ ਆਉਂਦੀ ਰਹੀ ਆ ਸਰਦਾਰੀ ਦੀ ਸਰਦਾਰੀ ਦੀ ਇਹਨਾਂ ਵੀ ਪਾਉਣੀ ਉਹ ਅੱਛਾ। ਅੱਲਾ ਜਾਣੇ ਪਤਾ ਨਹੀਂ ਵੀ ਘਰੇ ਕੋ ਫੌਤ ਹੋ ਗਿਆ ਤੇ ਫੇਰ ਮੁੜ ਕੇ ਨਹੀਂ ਆਈਆਂ ਕਿੰਨੀਆਂ ਚਿੱਠੀਆਂ ਵੇਖੀਆਂ ਤੁਸੀਂ ਉਹਨਾਂ ਦੀਆਂ ਆਈਆਂ ਆਉਂਦੇ ਰਿਹਾ ਕੋਠੀ ਦੀ ਦਹੀ ਜਿਹੜੀ ਆ ਜਾਂਦੀ ਸੀ ਚਿੱਠੀ ਅੱਛਾ ਆ ਉਹਦੇ ਚਿੱਠੀਆਂ ਖਾਟੀਆਂ ਹੁੰਦੇ ਹੁੰਦੇ ਆ ਉਹਦੇ ਭਰਾ ਨਾਲ ਵਾਹ ਜੀ ਵਾਹ। ਉਹਦਾ ਪੁੱਤਰ ਪਤਾ ਨਹੀਂ ਪਤਾ ਉਹ ਜੋ ਆਗਾ ਕੁਰਬਾਨੀ ਦੇਣੀ ਨਾ ਹਾਂ ਤੇ ਉਹਨਾਂ ਉਹ ਗੋਤ ਨਹੀਂ ਨਾ ਮਕਾਉਂਦੇ ਅੱਛਾ ਤੇ ਉਹਨਾਂ ਆਖਣਾ ਭਾਈ ਮੇਰੇ ਘਰ ਨਾ ਘੱਲਿਓ ਤੇ ਮੇਰੀ ਦੁਕਾਨ ਤੇ ਘੱਲਿਓ ਅੱਛਾ ਹੁਣ ਹਾਂ। ਸਾਡੇ ਘਰ ਉਹਨਾਂ ਨਾ ਵਾਹ ਜੀ ਵਾਹ। ਸਾਡੇ ਉਹ ਅਬੀਆ ਦੇ ਨਾਲ ਉਹਨੂੰ ਖਾ ਪੀ ਜਾਣਾ ਕਰਨਾ ਤੇ ਘਰ ਨਾ ਉਹਨੇ ਕਰਨਾ ਇੱਕ ਵਾਰ ਅੱਛਾ ਦੁਕਾਨ ਤੇ ਗੋਸ਼ਤ ਮੰਗਵਾ ਲੈਣਾ ਆਹੋ। ਆਪਣਾ ਪੱਕਿਆ ਆਹੋ ਤੇ ਤੇ ਉੱਥੇ ਘਰ ਦੇ ਮੈਨੂੰ ਨੇ ਕੀ ਕਹਿਣਗੇ ਵਾਹ ਜੀ ਉੱਥੇ ਵਾਹ। ਖਾ ਜਾਣਾ ਦੁਕਾਨ ਕਾਦੀ ਦੁਕਾਨ ਸੀ ਭਲਾ ਪਤਾ ਹੈਂ? ਕੋਈ ਪਤਾ ਨਹੀਂ ਹੁਣ ਕਾਹਦੀ ਪਾਈ ਦੀ ਅੱਛਾ ਅੱਛਾ ਮੁੜ ਕੇ ਫਿਰ ਉਹਦੀ ਸਰਦਾਰ ਬੁੱਢੀ ਨੂੰ ਲੈਣ ਤੁਰ ਗਏ ਹੂੰ ਨਾਲੇ ਬੈਨਾਂ ਦਾ ਗਿਆ ਤੇ ਇਹ ਬੈਠਕ ਸੀ ਕਲੀਨ ਵਿੱਚ ਗਏ ਤੇ ਸਾਰੇ ਲੰਮੇ ਪਏ ਦੇ ਗਰਮੀ ਸੀ ਅੱਛਾ ਉੱਥੇ ਜਾਣ ਲੰਮੇ ਪਏ ਤੇ ਮਾਂ ਉਹਨਾਂ ਦੀ ਆਈ ਆ ਤੇ ਉਹਨੂੰ ਆਪਣੇ ਪੁੱਤਰ ਨੂੰ ਨਾ ਉਹਨੇ ਗਲਾਸ ਦੇ ਵਿੱਚ ਜਵਾਈ ਨੂੰ ਮਿਲਾ ਕੇ ਦੇ ਵਿੱਚ ਬੋਤਲ ਉਹਨੂੰ ਆਂਦੇ ਲਾ ਬਚਾ ਤੋ ਮੂੰਹ ਨਾਲ ਹੀ ਪੀ ਲਾ ਆਂਦਾ ਅਮਾ ਜੀ ਫੜੋ ਤੁਸੀਂ ਤੇ ਚਲੋ ਤੁਸੀਂ ਚਲੋ ਉਹਨੇ ਘਰ ਨੂੰ ਕਰ ਦਿੱਤਾ ਉਹ ਆਖ ਲੱਗਾ ਫਲਾ ਟੀਵੀ ਚ ਬੜੇ ਫਾੜ ਤੂੰ ਉਹਨਾਂ ਬੋਤਲ ਗਲਾਸ ਚ ਪਾ ਕੇ ਤੇ ਨਾ ਉਹ ਚਲਾ ਦਿੱਤਾ ਅੱਛਾ ਅੱਛਾ ਉਹ ਬੜੀ ਸ਼ੋਅ ਕਰਦੇ ਨੇ ਹਾਂਜੀ ਇਹ ਤਾਂ ਬਹੁਤ ਸਾਰੀਆਂ ਗੱਲਾਂ ਹੈ ਸੁਣੀਆਂ ਤੇ ਉਹ ਸਰਦਾਰੀ ਹਿੰਦੂ ਦੀ ਦੁਕਾਨ ਸੀ ਉੱਥੇ ਬਟਾਲਾ 'ਚ ਹੀ। ਆਹੋ ਉਹ ਵੀ ਉਤਾਰੇ ਰਿਹਾ ਸੀ ਠੀਕ ਹੈ ਠੀਕ ਉਹਨੇ ਬੜਾ ਜ਼ੋਰ ਲਾਇਆ ਸੀ ਕਿ ਮੇਰੇ ਕੋਲ ਰਹੋ, ਮੇਰੇ ਕੋਲ ਆਇਓ ਮੇਰੇ ਘਰ ਰਹੋ ਰਹੋ ਉਹਨੇ ਆ ਕਿਸੇ ਨੇ ਵਕਤ ਕੋਈ ਇਸ ਤਰ੍ਹਾਂ ਦਾ ਸੀ ਬੜਾ ਹਾਂ, ਨਾਜ਼ੁਕ ਮਾਹੌਲ ਸੀ ਹਾਂ ਜਿੱਥੇ ਮੁਸਲਮਾਨ ਲੱਭਦਾ ਸੀ ਤੇ ਹਿੰਦੂ ਮਾਰ ਦਿੰਦਾ ਜਿੱਥੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਹਿੰਦੂ ਲੱਭਣਾ ਚਾਹੀਦਾ ਮਾਰ ਬਿਲਕੁਲ ਇੰਜੀ ਦਾ ਠੀਕ ਆ ਨਾਰੋਵਾਰ ਤੇ ਮਾਰ ਕੇ ਲੀਆਂ ਲਾਤਾ ਸਨ ਸ਼ਹਿਰ ਚੱਕ ਕੇ ਲੰਗਣ ਨੇ ਸੀ ਆ ਲੱਭਦਾ ਅੱਛਾ ਇਧਰੋਂ ਗੱਡੀ ਆਉਂਦੀ ਹੁੰਦੀ ਜਦੋਂ ਸੀ। ਤੁਸੀਂ ਆਏ ਉਧਰੋਂ ਤੁਸੀਂ ਰਾਹ ਦੇ ਵਿੱਚ ਵੇਖੀਆਂ ਲਾਸ਼ਾਂ ਲੂਸ਼ਾਂ ਐਂ ਸਾਰੀਆਂ ਉਠਾਇਆ ਨੀ ਨਾਰੋਵਾਲ ਹਾਂਜੀ ਤੇ ਗੱਡੀ ਆਉਂਦੀ ਸੀ ਨਾ ਹਾਂ। ਤੇ ਜਦੋਂ ਗੱਡੀ ਸਾਥੀ ਲੰਘ ਗਈ ਆ ਨਾ ਹੂੰ। ਤੇ ਉਧਰ ਵੀ ਲੰਘ ਗਏ ਜੇ ਇਹਨਾਂ ਕਤਲਵਾੜ ਕੀਤੀ ਤੇ ਉਹਨਾਂ ਨੂੰ ਕਤਲਵਾੜ ਕਰ ਦਿੱਤੀ ਆ ਤੇ ਫਿਰ ਵੱਡਾ ਜਿਹਾ ਹੌਜ ਕੱਢ ਕੇ ਤੇ ਲਾਸ਼ਾਂ ਦੇ ਸੁੱਟ ਕੇ ਤੇ ਚੂੜੀਆਂ ਹਨ ਨਾਰੋਵਾਲ ਆ ਜਾਂ ਨਾਰੋਵਾਲ ਪਹਿਲੇ ਤੇ ਇਹਨਾਂ ਨੇ ਜਿਹੜਾ ਪਾਕਿਸਤਾਨ ਇਹਨਾਂ ਨੂੰ ਪਤਾ ਕੋਈ ਨਹੀਂ ਸੀ ਹੈਗਾ ਕਿ ਸਾਡੇ ਮੁਸਲਮਾਨ ਭਰਾਵਾਂ ਕੀ ਹੋ ਰਿਹਾ ਇਹ ਅਸ ਤਾਂ ਨਹੀਂ ਜਾਣਦੇ ਤੇ ਬਾਅਦ ਜਦੋਂ ਉਹਨਾਂ ਨੂੰ ਖਬਰਾਂ ਆਈਆਂ ਨੇ ਕਿ ਸਾਡੇ ਮੁਸਲਮਾਨ ਮਾਰੇ ਜਾਂਦੇ ਫਿਰ ਇਹਦਾ ਇਹਨਾਂ ਨੇ ਆਪਣਾ ਫਿਰ ਰੱਦੇਮਲ ਦਿੱਤਾ ਹਾਂ ਰੱਦੇਮਲ ਫਿਰ ਸੂਰਜ ਚ ਆ ਗਿਆ ਉਹਨਾਂ ਮਸਲ ਜਿਸ ਤਰ੍ਹਾਂ ਉਹ ਕਰਦੇ ਰਹੇ ਨੇ ਇਹ ਵੀ ਉਹਦਾ ਰੱਦੇਮਲ ਦਾ ਜਵਾਬ ਬਿਲਕੁਲ, ਦਿੰਦੇ ਰਹੇ ਬਿਲਕੁਲ ਨੇ। ਜੀ 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 ਸਾਡੇ ਵਾਲ ਮੁਸਲਮਾਨ ਜ਼ਿਆਦਾ ਹੀ ਇਹਦਾ ਹਿੰਦੂ ਜ਼ਿਆਦਾ ਹੀ ਹਾਂਜੀ ਹਾਂਜੀ ਅਜੀ ਚਾਚੂ ਜੀ ਕੀ ਸੁਨੇਹਾ ਛੱਡਦੇ ਹੋ ਜੀ ਆਪਣੇ ਪਿੱਛੇ ਬਟਾਲਾ ਜਿਹੜੇ ਇਸ ਵੇਲੇ ਤੁਹਾਡੇ ਘਰਾਂ ਵਿੱਚ ਲੋਕ ਰਹਿ ਰਹੇ ਨੇ ਦੇਖੋ ਜੀ ਅਸੀਂ ਆਪਣੀ ਵਾਲਦਾ ਦਾ ਇਜ਼ਹਾਰ ਕਰਨੇ ਆ ਕਿ ਜਦੋਂ ਉਹਨਾਂ ਦਾ ਦਿਲ ਕਰਦਾ ਕਿ ਆਪਣਾ ਇਲਾਕਾ ਦੇਖਣ ਆਪਣਾ ਘਰ-ਬਾਰ ਦੇਖਣ ਤੇ ਮੈਂ ਚੂੰਕਿ ਉਸ ਤੋਂ ਵਾਕਫ ਨਹੀਂ ਹਾਂ ਤੇ ਚੂੰਕਿ ਵਾਲਦਾ ਦਾ ਸ਼ਿੱਦਤ ਖਾਸ ਹੈ ਕਿ ਸਾਨੂੰ ਵੀ ਉਹਦਾ ਘਰ ਵਿਖਾਇਆ ਜਾਏ ਗਲੇ ਮਹੱਲਿਆਂ ਵਿਖਾਇਆ ਜਾਣ ਜਿੱਥੇ ਮਸਾ ਟੁਰਦੇ ਫਿਰਦੇ ਨੇ ਜਿੱਥੇ ਨਾ ਵਕਤ ਗੁਜ਼ਾਰਿਆ ਜੀ ਜੀ ਕਿ ਉਹ ਇਲਾਕਾ ਸਾਨੂੰ ਦਿਖਾਇਆ ਜਾਏ ਜੀ ਜੀ ਤੇ ਅਸੀਂ ਦਰਖਾਸਤ ਕਰਾਂਗੇ ਕਿ ਅਗਰ ਉਹ ਵਿਖਾਇਆ ਜਾਏ ਤਾਂ ਅਸੀਂ ਬੜੇ ਮਸ਼ਕੂਰ ਹੋਵਾਂਗੇ ਜੀ ਉਹਨਾਂ ਦੇ ਤੇ ਬੜੀ ਖੁਸ਼ੀ ਹੋਏਗੀ ਕਿ ਸਾਨੂੰ ਕਿ ਸਾਡਾ ਪੁਰਾਣਾ ਜਿਹੜਾ ਕਲਾ ਦੀ ਖੋਈ ਵਾਲਾ ਪਿੰਡ ਹੈਗਾ ਸੱਦਾ ਉਹ ਮਤਲਬ ਚਲੇ ਗਲੀਆਂ ਕੋਚਾਂ ਦੇਖੀਆਂ ਦਿਖਾਈਆਂ ਜਾਣ ਤੇ ਅਸੀਂ ਵੀ ਆਪਣੇ ਮਾਂ ਦੇ ਪਿੰਡ ਦਾ ਨਾਂ ਕੋਈ ਦੇਖ ਲਈਏ ਕਿ ਕਿਸ ਤਰ੍ਹਾਂ ਦਾ ਪਿੰਡ ਪਹਿਲੇ ਕਹਿੰਦਾ ਹੀ ਹੁਣ ਕਿਸ ਤਰ੍ਹਾਂ ਦਾ ਕੀ ਖਦੋਖਾਲ ਨੇ ਆਪਣੀ ਜੜ੍ਹਾਂ ਦੇ ਦਰਸ਼ਨ ਕਰ ਲਓ ਹਾਂਜੀ ਹਾਂਜੀ ਜਿੱਥੋਂ ਤੁਹਾਡੇ ਬਜ਼ੁਰਗ ਬਿਲਕੁਲ ਆਪਣਾ ਸਾਡੇ ਪਿਓ ਦਾ ਦੇਖ ਬਹੁਤ ਕੇ ਵੱਡੇ ਆਏ। ਰਹੇ ਨੇ ਬਿਲਕੁਲ ਤੇ ਅੰਮੀ ਅੱਬਾ ਜੀ ਕਿੱਥੇ ਰਹਿੰਦੇ ਨੇ ਉਹ ਕੋਈ ਦੱਸੋ ਉਹਨਾਂ ਨੂੰ ਪਹਿਲਾਂ ਦੇ ਇੱਥੇ ਉਹ ਸਾਨੀ ਚਿੱਤਰਪੁਰ ਮੈਂ ਪਿੱਛੋਂ ਦੱਸੋ ਅਬ ਪਿਛਲਾਈ ਇੰਡੀਆ ਆਹੋ ਤੇ ਉੱਥੋਂ ਫੇਰ ਅਸੀਂ ਸੱਦੇ ਤੁਰ ਗਏ ਹਾਂ ਅੱਛਾ ਅੱਛਾ ਅੱਬਾ ਜੀ ਸੱਦੇ ਰਹਿੰਦੇ ਨੇ ਹਾਂ ਫੇਰ ਉੱਥੇ ਰਹਿੰਦੇ ਰਹੇ ਹਾਂ ਠੀਕ ਹੈ ਹਾਂ ਸੱਦਾ ਪਿੰਡ ਜੀ ਵੱਡਾ ਵੀ ਸੀ ਨਾ ਮੇਰਾ ਤੇ ਉਹ ਆਖੀ ਨਾ ਤੇ ਉਹ ਬਾਬਾ ਸੀ ਤੇ ਉੱਥੇ ਤੁਰ ਕੇ ਫਿਰ ਉੱਥੇ ਰਹਿੰਦੇ ਰਹੇ ਤੇ ਭੁੱਲਾ ਕਿਹਦਾ ਪਿੰਡ ਸੀ ਭੁੱਲਾ ਨਾਨਕੇ ਸਨ ਮੇਰੇ ਅੱਛਾ ਤੁਹਾਡੇ ਨਾਨਕਿਆਂ ਦਾ ਪਿੰਡ ਸੀ ਭੁੱਲਾ ਪੇਕਾ ਇਹਨਾਂ ਦਾ ਜਿਹੜਾ ਸੀ ਨਾ ਉਹ ਭੁੱਲਾ ਸੀ ਮਾਂ ਮੇਰੀ ਸਸਰਾਲ ਦੇ ਸੱਦਾ ਸੀ ਪੇਕੇ ਆ। ਸਾਡੇ ਵਾਲਾ ਸਾਹਿਬ ਦਾ ਜਿਹੜਾ ਨਾ ਬਜ਼ੁਰਗਾਂ ਦਾ ਪਿੰਡ ਉਹ ਸੱਦਾ ਹੈਗਾ ਸੀ
ਤੇ ਵਾਲਦਾ ਦਾ ਜਿਹੜਾ ਪਿੰਡ ਹੈ ਉਹ ਭੁੱਲਾ ਹੈਗਾ ਸੀ। ਹਾਂ ਤੇ ਫਿਰ ਇਹਦਾ ਵੀ ਜ਼ਿਕਰ ਕਰ ਦਿਓ ਕਿ ਕਲਾ ਵਾਲੀ ਖੋਈ ਦਾ ਉਹ ਉੱਥੋਂ ਉਹ ਕਾਲਾਵਾੜੀ ਜਿਹੜੀ ਫੀ ਤੁਸੀਂ ਜਾਂਦੇ ਹੋ ਉਹ ਤੇ ਬਟਾਲੇ ਵੱਲ ਤੀਕ ਹਾਂ ਇਹ ਉਹਨਾਂ ਪਿੰਡ ਦੇ ਉੱਥੇ ਵੀ ਤੁਸੀਂ ਰਹੇ ਹੋ? ਉੱਥੇ ਕਾਰੋਬਾਰ ਕਰਦੇ ਰਹੇ ਨੇ। ਅੱਛਾ ਉੱਥੇ ਕਾਰੋਬਾਰ, ਠੀਕ ਹੈ ਸਹੀ ਹੈ ਠੀਕ ਹੈ ਜੀ। ਹੁਣ ਜਿੱਥੇ ਵੀ ਆਏ ਗਏ ਅਸਲੀ ਪਿੰਡ ਦੇ ਫਿਰ ਉਹ ਹੀ ਹੁੰਦਾ ਨਾ। ਹਾਂਜੀ ਬਿਲਕੁਲ ਆਹੋ ਬਿਲਕੁਲ। ਬਾਕੀ ਸਾਡਾ ਪੈਗਾਮ ਹੈ ਕਿ ਇਸ ਘਰ ਦੇ ਜਿਹੜੇ ਮਕੀਨ ਸਨ ਪਹਿਲੇ ਜਿਹੜੇ ਰਹਿੰਦੇ ਰਹੇ ਤੇ ਅਗਰ ਉਹ ਮਸਾ ਚਾਹਨ ਐਨੀ ਟਾਈਮ ਕਿਸੇ ਵਕਤ ਵੀ ਮੋਸਟ ਵੈਲਕਮ ਜੀ ਆਇਆਂ ਨੂੰ ਉਹਨਾਂ ਨੂੰ ਕਰਾਂਗੇ ਜੀ। ਤੇ ਆਨ ਤੇ ਨਾਲ ਮੈਂ ਉਹਨਾਂ ਦਾ ਇੰਟਰਵਿਊ ਥੋੜਾ ਜਿਹਾ ਦੇਖਣ ਬਲਕਿ ਸੁਣਿਆ ਤੇ ਮਾਸ਼ਾਅੱਲਾ ਜੀ ਉਹਨਾਂ ਦੇ ਜਜ਼ਬਾਤ ਦਾ ਮੈਂ ਦਿਲ ਦਿਲ ਨਾਲ ਮਸ਼ਕੂਰ ਹਾਂ। ਤੇ ਮਾਂ ਜੀ ਸਾਡਾ ਵੀ ਤੁਹਾਡਾ ਪੈਗਾਮ ਹੈ ਇੱਕ ਬੇਟੇ ਦੀ ਨਾਤੇ ਕਿ ਤੁਸੀਂ ਆਓ ਆਪਣੇ ਘਰ ਨੂੰ ਜਿਸ ਟਾਈਮ ਚਾਹੋ ਆ ਕੇ ਤੁਸੀਂ ਦੇਖ ਸਕਦੇ ਹੋ, ਆਪਣੀ ਅੱਖਾਂ ਦੇ ਨਾਲ ਆ ਕੇ ਤੁਸੀਂ ਦੇਖ ਸਕਦੇ ਹੋ। ਅਸੀਂ ਤੁਹਾਨੂੰ ਜੀ ਆਇਆਂ ਨੂੰ ਕਰਾਂਗੇ। ਬਹੁਤ ਖੂਬ। ਓਕੇ ਜੀ ਬਹੁਤ ਸ਼ੁਕਰੀਆ।